ਪੁਤਿਨ ਨੇ ਬੜਾ ਠੋਕ ਵਜਾ ਕੇ ਕਿਹਾ ਕਿ ਵੀ ਇਹਨਾਂ ਚਾਰੋਂ ਹੀ ਰੀਜਨਸ ਨੂੰ ਇਹ ਹੁਣ ਰਸ਼ੀਆ ਦਾ ਹਿੱਸਾ ਹੈ। ਜੇ ਕੋਈ ਵੀ ਵੈਸਟ ਔਰ ਨੈਟੋ ਇਸ ਦੇ ਉੱਤੇ ਕੋਈ ਜੰਗ ਦਾ ਕਰਦਾ ਹੈ ਤੇ ਆਲ ਮੀਨਸ ਜਿਹੜੇ ਮੇਰੇ ਕੋਲ ਨੇ ਮੈਂ ਉਹ ਇਸਤੇਮਾਲ ਕਰਾਂਗਾ। ਜਦੋਂ UN ਜਨਰਲ ਅਸੈਂਬਲੀ ਸੈਸ਼ਨ ਚੱਲ ਰਿਹਾ ਸੀ, ਜਿਵੇਂ ਪੁਤਿਨ ਨੇ ਤਾਬੜਤੋੜ ਹਮਲੇ ਕੀਤੇ, ਉਹਦੀ ਪ੍ਰੈਜੈਂਟੇਸ਼ਨ ਬਿਲਕੁਲ ਇਵੇਂ ਹੀ ਸੀ ਜਿਵੇਂ ਉਹ ਸਿਰਫ ਤੇ ਸਿਰਫ ਵੈਸਟ ਨੂੰ ਔਰ ਅਮਰੀਕਾ ਨੂੰ ਗਾਲਾਂ ਕੱਢਣ ਦੀ ਲਾਈਨ। ਜਿਹੜੇ 4 ਰੀਜਨਸ 'ਚ ਰੈਫਰੈਂਡਾ ਕਰਵਾਇਆ ਉਹਨਾਂ ਦੇ ਵੀ ਇਲਾਕੇ ਜਿਹੜੇ ਨੇ ਉਹ ਇੱਕ ਤੋਂ ਬਾਅਦ ਇੱਕ ਟਾਊਨ ਯੂਕਰੇਨ ਜਿਹੜਾ ਉਸ ਨੂੰ ਵਾਪਸ ਲੈ ਰਿਹਾ। Nuclear risk highest since 1962 Cuban Missile Crisis. Mr. Biden said Russia's President Vladimir Putin was not joking when he spoke of using tactical nuclear weapons after suffering setback in Ukraine. The US was trying to figure out Mr. Putin's way out of the war, he added. ਜਦੋਂ ਕਿ ਅਮਰੀਕਾ ਦਾ ਪ੍ਰੈਜ਼ੀਡੈਂਟ ਇਸ ਕਿਸਮ ਦੇ ਖਤਰੇ ਦੀ ਗੱਲ ਕਰ ਰਿਹਾ ਤੇ ਅਸੀਂ ਆਪਣਿਆਂ ਨੂੰ ਵੀ ਅਹਿਸਾਸ ਕਰਵਾਉਣਾ ਚਾਹੁੰਦੇ ਹਾਂ ਕਿ ਅਸੀਂ ਵੀ ਉਸ ਕਿਸਮ ਦੇ ਨਿਊਕਲੀਅਰ ਬੰਬ ਦੇ ਉੱਤੇ ਬੈਠੇ ਹੋਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਅਨੀਲ ਮੁਕਰਦ। ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 7 ਅਕਤੂਬਰ 2022 23 ਅਸੂ ਨਾਨਕ ਸ਼ਾਹੀ ਸੰਮਤ 554 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਮ ਕੇਬਲ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਇਸ ਵੀਕ ਦਾ ਆਪਾਂ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਗੱਲਬਾਤ ਹੋਣ ਵੇਗੀ ਹੁਣ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਵੀਰ ਹਰਜਾਪ ਸਿੰਘ ਜੀ ਵੱਲੋਂ। ਸੋ ਇਹਨਾਂ ਸਪਾਂਸਰਸ਼ਿਪ ਇਹਨਾਂ ਵੀਰ ਜੋਗਾ ਸਿੰਘ ਖਾਲਿਸਤਾਨ ਦੀ ਯਾਦ ਵਿੱਚ ਭੇਜੀ ਹੈ ਜੋ 6 ਵਰ੍ਹੇ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਕੇ ਸਨ। ਸੋ ਜੋਗਾ ਸਿੰਘ ਖਾਲਿਸਤਾਨੀ ਪੰਜਾਬ ਦੀ ਧਰਤੀ ਤੇ ਕੌਮੀ ਘਰ ਲਈ ਚੱਲ ਰਹੀ ਜੱਦੋ-ਜਹਿਦ ਵਿੱਚ ਨੌਜਵਾਨਾਂ ਲਈ ਇੱਕ ਆਗੂ ਵਜੋਂ ਉਭਰੇ ਸਨ, ਜਿਨ੍ਹਾਂ ਦੀ ਕਾਲ ਤੇ ਬਿਆਸ ਪੁਲ ਤੇ ਹਿੰਦੂ ਤਵੀਆਂ ਖਿਲਾਫ ਵੱਡਾ ਇਕੱਠ ਹੋਇਆ ਸੀ। ਪਰ ਵਾਹਿਗੁਰੂ ਨੂੰ ਸ਼ਾਇਦ ਏਦਾਂ ਹੀ ਮਨਜ਼ੂਰ ਸੀ। ਉਹਨਾਂ ਨੂੰ ਵਿਛੜਿਆਂ 6 ਸਾਲ ਹੋ ਚੁੱਕੇ ਹਨ। ਵਾਹਿਗੁਰੂ ਕਿਰਪਾ ਕਰਨ ਕਿ ਅਸੀਂ ਆਜ਼ਾਦੀ ਦੇ ਸੰਘਰਸ਼ ਨੂੰ ਮੰਤਕੀ ਅੰਜਾਮ ਤੱਕ ਪਹੁੰਚਾ ਸਕੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਜਾਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਵੀਰ ਜੋਗਾ ਸਿੰਘ ਖਾਲਿਸਤਾਨੀ ਦੇ ਸਿਰੜ ਨੂੰ ਸਲਾਮ ਕਰਦੇ ਹਾਂ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਦਾ ਕਹਿਣਾ ਹੈ ਕਿ ਇਸ ਵੇਲੇ ਸੰਸਾਰ ਨਿਊਕਲੀਅਰ ਜੰਗ ਦੇ ਦਹਾਨੇ ਤੇ ਖੜਾ ਹੈ। 1962 ਦੇ ਕਿਊਬਨ ਮਿਸਲ ਕ੍ਰਾਈਸਿਸ ਤੋਂ ਬਾਅਦ ਇਸ ਕਿਸਮ ਦੀ ਖਤਰਨਾਕ ਸਥਿਤੀ ਜਿਹੜੀ ਹੈ ਉਹ ਬਣੀ ਹੋਈ ਹੈ। ਸੋ ਯਾਦ ਰਹੇ, ਰੂਸ ਦੇ ਪ੍ਰਧਾਨ ਪੁਤਿਨ ਵੱਲੋਂ ਨਿਊਕਲੀਅਰ ਹਥਿਆਰ ਵਰਤਣ ਦੀ ਬਾਰ-ਬਾਰ ਜਿਹੜੀ ਧਮਕੀ ਹੈ ਉਹ ਦਿੱਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਜਾਪ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ਜਾਫੀ ਸਿੰਘ ਕਹਿੰਦੇ ਨੇ, ਉਹਨਾਂ ਦੀ ID ਸੋਸ਼ਲ ਮੀਡੀਆ ਤੇ ਵੀ ਜਾਫੀ ਸਿੰਘ ਦੀ ਹੁੰਦੀ ਹੈ। ਅੱਛਾ। ਇੰਡੀਆਨਾ 'ਚ ਨਿਵਾਸ ਕਰਦੇ ਨੇ, ਅੱਜ ਕੱਲ੍ਹ ਸਫਲ ਕਾਰੋਬਾਰੀ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਔਰ ਉਹਨਾਂ ਨੇ ਜਿੱਥੇ ਇਸ ਪ੍ਰੋਗਰਾਮ ਨੂੰ ਵੀਰ ਜੋਗਾ ਸਿੰਘ ਖਾਲਿਸਤਾਨੀ ਦੇ ਨਾਂ ਕੀਤਾ
ਉੱਥੇ ਮੈਂ ਸਮਝਦਾ ਹਾਂ ਵੀ ਉਹਨਾਂ ਨੇ ਪਿਛਲੇ 2-3-4 ਦਿਨ ਤੋਂ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਕਿ ਬੜੀਆਂ ਹਲੂਣਨ ਵਾਲੀਆਂ ਸੀ ਕੌਮ ਨੂੰ, ਕਿ ਭਾਈ ਅਸੀਂ ਜਿਨ੍ਹਾਂ ਨੇ ਪੰਥ ਨੂੰ ਸਮਰਪਿਤ ਹੋ ਕੇ ਆਪਣਾ ਆਪਾ ਕੁਰਬਾਨ ਕੀਤਾ, ਅਸੀਂ ਉਹਨਾਂ ਦੇ ਜਿਉਂਦੇ ਜੀ ਕਿਵੇਂ ਟਾਰਾਂ ਮਾਰਦੇ ਹਾਂ, ਕਿਵੇਂ ਗੱਲਾਂ ਕਰਦੇ ਹਾਂ, ਜਾਂ ਉਹਨਾਂ ਦੇ ਭੋਗ 'ਤੇ ਵੀ ਜਦੋਂ ਪਹਿਲਾ ਹੁੰਦਾ ਹੈ ਉਦੋਂ ਵੱਡੇ ਵੱਡੇ ਲੈਕਚਰ ਹੁੰਦੇ ਨੇ, ਤਕਰੀਰਾਂ ਹੁੰਦੀਆਂ ਨੇ, ਬੜੇ ਬੜੇ ਕਿਸੇ ਨੂੰ ਪੰਥ ਦੀ ਧੀ ਕਿਹਾ ਜਾਂਦਾ ਹੈ, ਪੰਥ ਦੀ ਬੱਚੀ ਕਹਿ ਕੇ ਜਿਹੜੇ ਉਹਨਾਂ ਦੇ ਪਰਿਵਾਰ ਦੀ ਸਾਂਭ ਸੰਭਾਲ ਦੀ ਗੱਲ ਹੁੰਦੀ ਹੈ, ਪਰ ਫਿਰ ਕਿਵੇਂ ਸਭ ਕੁਝ ਵਿਸਾਰ ਦਿੱਤਾ ਜਾਂਦਾ ਹੈ। ਔਰ ਉਹਨਾਂ ਦਾ ਇਹ ਸ਼ਿਕਵਾ ਜਾਂ ਗਿਲਾ ਨਹੀਂ ਹੈ, ਮੈਂ ਸਮਝਦਾ ਵੀ ਇਹ ਹਲੂਣੇ ਔਰ ਬਿਲਕੁਲ ਠੀਕ ਹੈ। ਮੈਂ ਤਾਂ ਉਹਨਾਂ ਦੀ ਇਸ ਲਿਖਤ ਨੂੰ ਦੇਖ ਕੇ ਹੀ ਉਹਨਾਂ ਨੂੰ ਕਾਲ ਕੀਤਾ, ਕਿਉਂਕਿ ਬੇਸ਼ੱਕ ਜਿਸ ਪੀਰੀਅਡ 'ਚ ਵੀਰ ਜੋਗਾ ਸਿੰਘ ਖਾਲਿਸਤਾਨੀ ਜਿਹੜੇ ਕਿ 6 ਅਕਤੂਬਰ 2016 ਨੂੰ, ਯਾਨੀ ਕਿ ਅੱਜ ਤੋਂ ਠੀਕ 6 ਸਾਲ ਪਹਿਲਾਂ, ਪਿਛਲਾ ਕੱਲ ਸੀ, ਸਾਨੂੰ ਸਦੀਵੀ ਵਿਛੋੜਾ ਦੇ ਗਏ ਸੀ। ਹੁਣ ਤਾਂ ਇੰਨੀ ਕੁ ਐਕਟੀਵਿਟੀ ਹੈ ਸਮਾਂ ਪਾ ਕੇ ਉਸ ਧਰਤੀ ਦੇ ਉੱਤੇ, ਜਿਸ 'ਚੋਂ ਅੱਜ ਨੌਜਵਾਨੀ ਉਹ ਭਾਵੇਂ ਵਾਰਸ ਪੰਜਾਬ ਦੇ ਰੂਪ 'ਚ ਹੋਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਔਰ ਬਾਕੀ ਐਕਟੀਵਿਟੀਜ਼ ਵੀ ਚੱਲ ਰਹੀਆਂ ਨੇ, ਲੇਕਿਨ ਭਾਈ ਜੋਗਾ ਸਿੰਘ ਖਾਲਿਸਤਾਨੀ ਦਾ ਨਾਂ ਉਸ ਵੇਲੇ ਧਰੂ ਤਾਰੇ ਵਾਂਗ ਚਮਕਦਾ ਸੀ ਜਦੋਂ ਅਸੀਂ 2013-14 ਪੀਰੀਅਡ ਦੀ ਗੱਲ ਕਰਦੇ ਕਿ ਕਿਤੇ ਵੀ। ਔਰ ਇਸ ਦਾ ਵੱਡਾ ਚਰਚਾ ਤਾਂ 2015 'ਚ ਹੋਇਆ, ਜਦੋਂ ਕਿ ਨਵਾਂ ਸ਼ਹਿਰ ਦੇ ਨੇੜੇ ਇੱਕ ਜਿਹੜੀ ਸ਼ਿਵ ਸੈਨਾ ਦੇ ਗੁੰਡਿਆਂ ਨੇ ਇੱਕ ਘਟਨਾ ਨੂੰ ਸਰੰਜਾਮ ਦਿੱਤਾ ਹੈ, ਜਿੱਥੇ ਇੱਕ ਸਿੱਖ ਨੌਜਵਾਨ ਨੂੰ ਪਬਲਿਕਲੀ ਹਿਊਮਿਲੇਟ ਕੀਤਾ, ਕੇਸਾਂ ਤੋਂ ਫੜ ਕੇ ਧੋਇਆ। ਔਰ ਜਿਉਂ ਹੀ ਭਾਈ ਜੋਗਾ ਸਿੰਘ ਹੋਰਾਂ ਨੇ ਉਹ ਦੇਖਿਆ, ਉਹ ਅਰਦਾਸਾ ਸੋਧ ਕੇ ਤੁਰ ਪਏ। ਔਰ ਦਰਸ਼ਕ ਸਕਰੀਨ ਦੇ ਉੱਤੇ ਉਹਨਾਂ ਦੀਆਂ ਅੱਡ-ਅੱਡ ਪਿਕਚਰਸ ਦੇਖ ਸਕਦੇ ਨੇ, ਕਿਵੇਂ ਉਹਨਾਂ ਦੇ ਕੋਲ ਸਫਾ ਜੰਗ ਹੁੰਦੀ ਸੀ ਔਰ ਬਿਲਕੁਲ ਖਾਲਸਾਈ, ਜਿਵੇਂ ਅਸੀਂ ਇੱਕ ਬੇਬਾਕ, ਨਿਡਰ, ਅਣਖੀ, ਗੈਰਤਮੰਦ ਸਿੱਖ ਨੌਜਵਾਨ ਨੂੰ ਦਾ ਤਸੱਵਰ ਕਰ ਸਕਦੇ ਹਾਂ, ਉਹ ਭਾਈ ਜੋਗਾ ਸਿੰਘ ਦੇ ਰੂਪ ਦੇ ਵਿੱਚ ਅਸੀਂ ਦੇਖਿਆ। ਉਹਨਾਂ ਨੇ ਆ ਕੇ ਜਿਹੜਾ ਉਸ ਥਾਂ ਦੇ ਉੱਤੇ ਪੂਰਾ ਮੋਰਚਾ ਲਾਇਆ ਔਰ ਨਤੀਜੇ ਦੇ ਤੌਰ 'ਤੇ ਅਲਟੀਮੇਟਲੀ ਨਵਾਂ ਸ਼ਹਿਰ ਤੋਂ ਲੈ ਕੇ ਫਗਵਾੜੇ ਤੱਕ ਔਰ ਦੂਸਰੇ ਪਾਸੇ ਜਲੰਧਰ ਤੱਕ ਜਿਹੜੀ ਹੈ ਇੰਨੀ ਧਾਕ ਬੈਠੀ ਕਿ ਉਹਨਾਂ ਨੂੰ ਸ਼ਿਵ ਸੈਨਿਕਾਂ ਦੇ ਖਿਲਾਫ ਤਾਂ ਕਾਰਵਾਈ ਹੋਈ, ਲੇਕਿਨ ਸ਼ਿਵ ਸੈਨਿਕਾਂ ਨੂੰ, ਔਰ ਇਹ ਉਹ ਪੀਰੀਅਡ ਸੀ ਕਿ ਸ਼ਿਵ ਸੈਨਿਕ ਕਿਤੇ ਬਜਰੰਗ ਦਲ ਦੇ ਨਾਂ ਥੱਲੇ, ਕਿਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਨਾਂ ਥੱਲੇ ਬੜੇ ਭੌਂਕਿਆਂ ਵਾਂਗ ਬਿਆਨ ਵੀ ਦਿੰਦੇ ਸੀ, ਔਰ ਜਿਹੜਾ ਉਹ ਬਾਹਰ ਨਿਕਲ ਕੇ ਸਿੱਖ ਨੌਜਵਾਨਾਂ ਨੂੰ ਜਿਹੜਾ ਉਹ ਟੀਜ਼ ਵੀ ਕਰਦੇ ਸੀ। ਪਰ ਇੱਥੋਂ ਉਸ ਦੀ ਸ਼ੁਰੂਆਤ ਸੀ, ਫਿਰ ਗੱਲ ਇੱਥੇ ਰੁਕੀ ਨਹੀਂ। ਕੁਛ ਪੀਰੀਅਡ ਬਾਅਦ ਹੀ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ, ਬਜਰੰਗ ਦਲ ਨੇ ਕੋਈ ਧਮਕੀ ਭਰਿਆ ਬਿਆਨ ਦਿੱਤਾ ਔਰ ਭਾਈ ਜੋਗਾ ਸਿੰਘ ਨੇ ਉਹਨੂੰ ਕਿਹਾ ਕਿ ਬਈ ਜਿਵੇਂ ਹੁੰਦਾ ਕਿ ਆ ਜਾ ਦੇਖ ਲੈ, ਕਿੱਥੇ ਦੇਖਣਾ ਫਲਾਣੀ, ਉਹਨਾਂ ਨੇ ਕਿਹਾ ਵੀ ਆ ਜਾਓ ਬਿਆਸ ਦੇ ਪੁਲ ਤੇ। ਔਰ ਭਾਈ ਜੋਗਾ ਸਿੰਘ ਇੰਨੇ ਦਲੇਰ ਸੀ, ਉੱਥੇ ਪਹੁੰਚੇ, ਨਾਲ ਦੀ ਨਾਲ ਹੋਰ ਵੀ ਬਹੁਤ ਸਾਰੇ ਸਿੱਖ ਨੌਜਵਾਨ ਪਹੁੰਚੇ, ਤੇ ਜਿਹੜੇ ਚੈਲੰਜ ਦੇਣ ਵਾਲੇ ਸੀ ਬਜਰੰਗ ਦਲ ਔਰ ਦੂਜੇ ਜਿਨ੍ਹਾਂ ਨੇ ਇਹ ਸਾਰੀ ਸ਼ਰਾਰਤ ਦੀ ਸ਼ੁਰੂਆਤ ਕੀਤੀ ਸੀ, ਉਹ ਕਿਤੇ ਨੇੜੇ ਤੇੜੇ ਵੀ ਨਹੀਂ ਰੜਕੇ। ਔਰ ਇਵੇਂ ਭਾਈ ਜੋਗਾ ਸਿੰਘ ਇੱਕ ਉਸ ਇੰਸਟੀਟਿਊਸ਼ਨ ਵਾਂਗ ਬਣਦੇ ਚਲੇ ਗਏ ਕਿ ਜਿੱਥੇ ਵੀ ਕਿਤੇ, ਔਰ ਫਿਰ ਅਸੀਂ 2015 ਤੱਕ ਪਹੁੰਚਦੇ ਹਾਂ, ਦੇਖਦੇ ਹਾਂ ਕਿ 2014 ਦਾ ਪੀਰੀਅਡ ਹੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਸ਼ੁਰੂਆਤ ਹੁੰਦੀ ਹੈ। ਫਿਰ ਬੁਰਜ ਜਵਾਹਰ ਸਿੰਘ ਵਾਲਾ 'ਚੋਂ ਮਹਾਰਾਜ ਦੇ ਸਰੂਪ ਗਾਇਬ ਕੀਤੇ ਜਾਂਦੇ ਨੇ, ਔਰ ਕਿਵੇਂ ਬਹਿਬਲ ਕਲਾਂ ਦੇ ਵਿੱਚ ਗੋਲੀ ਕਾਂਡ ਹੁੰਦਾ ਹੈ, ਬਰਗਾੜੀ ਦੇ ਵਿੱਚ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਬੇਅਦਬ ਕੀਤੇ ਜਾਂਦੇ ਨੇ। ਔਰ ਉਸ ਦੇ ਜਵਾਬ ਦੇ ਵਿੱਚ ਸਰਬੱਤ ਖਾਲਸਾ ਚੱਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਕਿਉਂਕਿ ਭਾਈ ਜੋਗਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਕੇ ਹੀ, ਕਿਉਂਕਿ ਉੱਥੇ ਜਦੋਂ ਤੁਸੀਂ ਕੋਈ ਵੀ ਕੰਮ ਕਰਨਾ ਹੈ ਤੁਹਾਨੂੰ ਕੋਈ ਆਸਰਾ ਵੀ ਚਾਹੀਦਾ, ਔਰ ਜ਼ਾਹਰ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਲਿਸਤਾਨ ਦਾ ਝੰਡਾ ਬਰਦਾਰ ਹੈ। ਸੋ ਉਸ ਸਰਬੱਤ ਖਾਲਸਾ ਚੱਬੇ ਦੇ ਵਿੱਚ ਇੱਕ ਇਮੇਜ ਜਿਹੜਾ ਭਾਰਤ ਭਰ ਦਾ ਮੀਡੀਆ ਦਿਖਾ ਕੇ ਚੀਕਾਂ ਮਾਰਦਾ ਰਿਹਾ, ਉਹ ਸੀ ਪਹਿਲਾਂ ਉਹਨਾਂ ਦੇ ਹੱਥ ਫੜਿਆ ਝੰਡਾ ਭਾਈ ਜੋਗਾ ਸਿੰਘ ਦੇ ਖਾਲਿਸਤਾਨ ਦਾ, ਔਰ ਫਿਰ ਜਦੋਂ ਉਹਨਾਂ ਨੇ ਉਸ ਨੂੰ ਇੱਕ ਕ੍ਰੇਨ ਦੇ ਉੱਤੇ ਲਾ ਕੇ ਉੱਚਾ ਚੁੱਕਿਆ ਤਾਂ ਫਿਰ ਉਹ ਹਰ ਪਾਸੇ ਇੱਕ ਫੋਕਸ ਸੀ। ਸੋ ਇਹ ਇੰਨਾ ਕੁ ਭਾਈ ਜੋਗਾ ਸਿੰਘ ਦਾ ਦਬਦਬਾ, ਜਿਵੇਂ ਅਸੀਂ ਪੀਰੀਅਡ ਦੇਖਦੇ ਹਾਂ ਹੁਣ ਤਾਂ, ਕਿਉਂਕਿ ਸਾਨੂੰ ਵੀ ਆਦਤ ਹੈ ਕਿ ਬਹੁਤ ਜਲਦੀ ਅਸੀਂ ਭੁੱਲ ਜਾਂਦੇ ਹਾਂ, ਜੇ ਦੀਪ ਸਿੱਧੂ ਦਾ ਅਸੀਂ ਉਭਾਰ ਦੇਖਦੇ ਹਾਂ ਜਾਂ ਅੱਜ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਨੌਜਵਾਨਾਂ ਦੀ ਇਮੈਜੀਨੇਸ਼ਨ ਨੂੰ ਕੈਪਚਰ ਕਰ ਰਹੇ ਨੇ, ਇਸੇ ਤਰ੍ਹਾਂ ਜੋਗਾ ਸਿੰਘ ਵੰਗਾਰ ਚੈਲੰਜ ਦਾ ਨਾਮ ਬਣ ਗਿਆ ਸੀ, ਔਰ ਉਹਨਾਂ ਦੇ ਨਾਲ ਆ ਕੇ ਜਿਹੜੇ ਨੇ ਸੈਂਕੜੇ ਸਿੱਖ ਨੌਜਵਾਨ ਖਲੋਣ ਲੱਗ ਗਏ ਸੀ। ਔਰ ਇਸ ਦੇ ਨਾਲ ਨਾਲ ਇਹ ਉਹੀ ਪੀਰੀਅਡ ਸੀ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਉੱਤੇ ਬਾਪੂ ਸੂਰਤ ਸਿੰਘ
ਉਹਨਾਂ ਨੇ ਆਪਣਾ ਵਰਤ ਸ਼ੁਰੂ ਕੀਤਾ। ਜਾ ਕੇ ਉਹਨਾਂ ਦੇ ਨਾਲ ਵੀ ਭਾਈ ਜੋਗਾ ਸਿੰਘ ਨੇ ਪੂਰਾ ਜਿਹੜਾ ਉਹ ਸਪੋਰਟ ਦਿੱਤੀ। ਔਰ ਇਸ ਸਾਰੇ ਦੇ ਚੱਲਦਿਆਂ ਜਦੋਂ ਕਿ ਇਹ ਇੱਕ ਪਰਸਨੈਲਿਟੀ ਦੇ ਤੌਰ 'ਤੇ ਉੱਭਰ ਰਹੇ ਸੀ, ਉਦੋਂ ਜ਼ਾਹਰ ਹੈ ਕਿ ਵਿਦਿਨ ਵੀ ਆਪਣੇ ਲੋਕ ਹੁੰਦੇ ਨੇ, ਜਿਵੇਂ ਅੱਜ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਵੀ ਦੇਖ ਰਹੇ ਹਾਂ ਕਿ ਕਿਸ ਕਿਸਮ ਦੀਆਂ ਸਾਜ਼ਿਸ਼ਾਂ ਔਰ ਦੂਸਰਾ ਨੇ। ਔਰ ਇਹ ਜਿਹੜਾ ਇੱਕ ਪੱਕਾ ਤਰੀਕਾ ਹੈ ਏਜੰਸੀਆਂ ਦਾ, ਜਿਹਨੂੰ ਕਿਸੇ ਨੂੰ ਐਲੀਮੀਨੇਟ ਕਰਨਾ ਹੈ ਫੀਲਡ 'ਚੋਂ, ਐਕਸੀਡੈਂਟ ਕਰਵਾ ਦੇਣਾ। ਔਰ ਇਹ ਭਾਈ ਜੋਗਾ ਸਿੰਘ ਹੋਰਾਂ ਦਾ ਵੀ ਇਸ ਕਿਸਮ ਦਾ ਹੀ ਐਕਸੀਡੈਂਟ ਕਰਵਾਇਆ ਗਿਆ। 2-3 ਮਹੀਨੇ ਉਹ ਹਸਪਤਾਲ ਦੇ ਵਿੱਚ ਰਹੇ ਔਰ ਉਸ ਤੋਂ ਬਾਅਦ ਬੀਤੇ ਕੱਲ੍ਹ ਜਿਵੇਂ 6 ਅਕਤੂਬਰ ਦਾ ਮੈਂ ਜ਼ਿਕਰ ਕੀਤਾ ਹੈ, 6 ਅਕਤੂਬਰ 2016 'ਚ ਉਹ ਗੁਰਪੁਰੀ ਸੁਧਾਰ ਗਏ। ਔਰ ਦੇਖੋ, ਜਦੋਂ ਅਸੀਂ ਜ਼ਿੰਮੇਵਾਰੀ ਦੀ ਗੱਲ ਕਰਦੇ ਹਾਂ, ਔਰ ਇਹ ਕਦੇ ਵੀ ਖਾਸ ਤੌਰ 'ਤੇ ਜਿਹੜਾ ਗ੍ਰਸਥ ਜੀਵਨ 'ਚ ਜਿਹਨੇ ਪ੍ਰਵੇਸ਼ ਕੀਤਾ ਹੈ, ਉਹ ਕਦੇ ਵੀ ਕੁਛ ਨਹੀਂ ਕਰ ਸਕਦਾ ਜੇ ਜੀਵਨ ਸਾਥੀ ਦਾ ਸਾਥ ਨਾ ਹੋਏ। ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਬੀਬੀ ਅਮਰਜੀਤ ਕੌਰ, ਜਿਨ੍ਹਾਂ ਦੇ 2 ਛੋਟੇ ਬੱਚੇ ਸਨ ਉਦੋਂ ਵੀ, ਔਰ ਉਹਨਾਂ ਦੇ ਕਰਮਤੇਗ ਸਿੰਘ ਔਰ ਮਨਵੀਰ ਸਿੰਘ, ਉਹਨਾਂ ਨੇ ਬੜੀ ਹਿੰਮਤ ਦੇ ਨਾਲ ਜਿੱਥੇ ਆਪਣੇ ਸਰਦਾਰ ਦੇ ਜਿਉਂਦਿਆਂ ਉਹਨਾਂ ਦਾ ਪੂਰਾ ਸਾਥ ਦਿੱਤਾ, ਬੜੀ ਜ਼ਿੰਮੇਵਾਰੀ ਦੇ ਨਾਲ ਉਹਨਾਂ ਨੇ ਜਿਹੜੀ ਇੱਕ ਅਣਖੀ ਵਾਰਿਸ ਹੁੰਦੇ ਨੇ, ਉਹਨਾਂ ਵਾਂਗ ਉਹਨਾਂ ਨੇ ਭਾਈ ਜੋਗਾ ਸਿੰਘ ਦੀ ਲੈਗੇਸੀ ਨੂੰ ਕਾਇਮ ਰੱਖਿਆ। ਚੜ੍ਹਦੀ ਕਲਾ ਦੀ ਪ੍ਰਤੀਕ ਹੈ ਬੀਬੀ ਹੈ। ਔਰ ਲੇਕਿਨ ਜਦੋਂ ਤੁਸੀਂ ਘਰੇਲੂ ਜ਼ਿੰਮੇਵਾਰੀਆਂ 'ਚੋਂ ਔਰ ਘਰੇਲੂ ਕ੍ਰਾਈਸਿਸ 'ਚੋਂ ਗੁਜ਼ਰਦੇ ਹੋ, ਤੇ ਫਿਰ ਉਹਨਾਂ ਦੇ ਸਾਹਮਣੇ ਬਹੁਤ ਵੱਡਾ ਮਾਇਕ ਔਰ ਦੂਸਰੇ ਕ੍ਰਾਈਸਿਸ ਵੀ ਸੀ। ਵੱਡਾ ਹਿੱਸਾ ਜਿਹੜਾ ਪਹਿਲੇ ਭੋਗ ਤੇ ਹੁੰਦਾ, ਹੌਲੀ ਹੌਲੀ ਥਿਨ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਮੈਂ ਸਮਝਦਾ ਵੀ ਵੀਰ ਜਾਫੀ ਸਿੰਘ ਵਧਾਈ ਦੇ ਹੱਕਦਾਰ ਨੇ ਕਿ ਉਹਨਾਂ ਨੇ ਇੱਕ ਸਿੱਖ ਐਕਟਿਵਿਸਟ ਦੇ ਤੌਰ ਦੇ ਉੱਤੇ ਜਿੱਥੇ ਪਰਿਵਾਰ ਦੇ ਨਾਲ ਪੂਰਾ ਸੰਪਰਕ ਵੀ ਰੱਖਿਆ, ਉਹਨਾਂ ਦੀ ਮਦਦ ਵੀ ਕੀਤੀ। ਹਰ ਸਾਲ ਯਕੀਨੀ ਬਣਾਇਆ ਕਿ 6 ਅਕਤੂਬਰ ਨੂੰ ਭਾਈ ਜੋਗਾ ਸਿੰਘ ਖਾਲਿਸਤਾਨੀ ਦੀ ਯਾਦ 'ਚ ਪਿੰਡ ਦੇ ਵਿੱਚ ਅਖੰਡ ਪਾਠ ਦਾ ਭੋਗ ਔਰ ਸਮਾਗਮ ਹੋਏ। ਉੱਥੇ ਉਹਨਾਂ ਦੇ ਯਤਨਾਂ ਸਦਕਾ ਵੀਰ ਜੋਗਾ ਸਿੰਘ ਖਾਲਿਸਤਾਨੀ ਦੀ ਸਿੰਘਣੀ ਬੀਬੀ ਅਮਰਜੀਤ ਕੌਰ ਜਿਹੜੇ ਨੇ ਉਹ ਅਮਰੀਕਾ ਪਹੁੰਚੇ ਨੇ, ਇੰਡੀਆਨਾ 'ਚ ਨੇ, ਬੱਚੇ ਉਹਨਾਂ ਦੇ ਪਿੱਛੇ ਨੇ। ਔਰ ਇਹ ਸਾਰੇ ਦੇ ਚੱਲਦਿਆਂ ਮੈਂ ਇਹ ਵੀ ਦੱਸਦਿਆਂ ਕਿ ਵੀਰ ਜੋਗਾ ਸਿੰਘ, ਉਹਨਾਂ ਦਾ ਸੰਬੰਧ ਪਿੰਡ ਚੂੜਪੁਰ ਲੁਧਿਆਣੇ ਨਾਲ, ਉਹਨਾਂ ਦੇ ਪਿਤਾ ਜੀ ਭਾਈ ਸਰਦਾਰ ਗੁਰਦੇਵ ਸਿੰਘ, ਮਾਤਾ ਜੀ ਮਾਤਾ ਦਰਸ਼ਨ ਕੌਰ, ਔਰ ਹੁਣ ਜਿਵੇਂ ਕਿ ਉਹਨਾਂ ਦੀ ਸਿੰਘਣੀ ਸਾਹਿਬਾਂ ਜਿਹੜੇ ਕਿ ਪੂਰੇ ਖਾਲਸਾਈ ਬਾਣੇ ਦੇ ਵਿੱਚ ਔਰ ਖਾਲਿਸਤਾਨੀ ਉਸ ਆਵਾਜ਼ ਨੂੰ ਹੀ ਬੁਲੰਦ ਕਰਨ ਦੇ ਉਸੇ ਹੀ ਪੇਸ ਦੇ ਨਾਲ ਉਹ ਅੱਗੇ ਤੁਰੇ ਨੇ। ਅਸੀਂ ਜਿੱਥੇ ਅੱਜ ਦੀ ਸਪਾਂਸਰਸ਼ਿਪ ਲਈ ਧੰਨਵਾਦ ਕਰਦੇ ਹਾਂ। ਸਪਾਂਸਰਸ਼ਿਪ ਤਾਂ ਬਹੁਤ ਛੋਟੀ ਚੀਜ਼, ਕਿਉਂਕਿ ਮੈਂ ਤਾਂ ਵੀਰ ਹਰਜਾਪ ਸਿੰਘ ਹੋਰਾਂ ਨੂੰ ਕਾਲ ਕੀਤਾ ਸੀ ਕਿ ਮੈਨੂੰ ਥੋੜ੍ਹੀ ਜਿਹੀ ਹੋਰ ਜਾਣਕਾਰੀ ਦਿਓ, ਮੈਂ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਪ੍ਰੋਗਰਾਮ ਕਰਨਾ ਚਾਹੁੰਦਾ। ਤੇ ਉਹਨਾਂ ਨੇ ਅੱਗੋਂ ਕਿਹਾ ਕਿ ਨਹੀਂ, ਤੁਸੀਂ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਹੈ, ਕਿਉਂਕਿ ਬੀਤੇ ਕੱਲ੍ਹ ਹੀ ਗੱਲ ਹੋਈ, ਉਹ ਤੁਸੀਂ ਉਹਨਾਂ ਦੀ ਯਾਦ 'ਚ ਜਿਹੜਾ ਸਾਡੇ ਵੱਲੋਂ ਸਪਾਂਸਰਸ਼ਿਪ ਕਰੋ। ਸੋ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਮੈਨੂੰ ਵੀ ਇੱਕ ਗਿਲਟ ਫੀਲਿੰਗ ਰਹੀ, ਕਿਉਂਕਿ ਕੁਛ ਪੀਰੀਅਡ ਸੀ ਜਦੋਂ ਕਿ ਜ਼ਿਆਦਾ ਐਕਟੀਵਿਟੀ ਸੋਸ਼ਲ ਮੀਡੀਆ 'ਤੇ ਸੀ ਉਸ ਪੀਰੀਅਡ 'ਚ, ਔਰ ਮੈਂ ਉਦੋਂ ਮੇਰਾ ਕੋਈ ਬਹੁਤਾ ਸੋਸ਼ਲ ਮੀਡੀਆ 'ਚ ਦਿਲਚਸਪੀ ਵੀ ਨਹੀਂ ਸੀ। ਹਾਲਾਂਕਿ ਭਾਈ ਜੋਗਾ ਸਿੰਘ ਖਾਲਿਸਤਾਨੀ ਦੇ ਨਾਂ ਤੋਂ ਖਾਸ ਤੌਰ 'ਤੇ ਦਰਿਆ ਬਿਆਸਾ ਦੇ ਕੰਢੇ ਜਿਹੜਾ ਉਹਨਾਂ ਦਾ ਚੈਲੰਜ ਵੰਗਾਰ ਸੀ, ਉਸ ਦਾ ਮੈਨੂੰ ਪਤਾ ਸੀ, ਅਸੀਂ ਉਹਨਾਂ ਦਿਨਾਂ 'ਚ ਡਿਸਕਸ ਵੀ ਕੀਤਾ ਸੀ। ਸੋ ਅਸੀਂ ਜਿੱਥੇ ਇਹ ਜਿਵੇਂ ਤੁਸੀਂ ਕਿਹਾ ਕਿ ਵੀ ਇਸ ਯੋਧੇ ਦੇ ਸਿਰੜ ਨੂੰ ਸਲਾਮ ਕਰਦੇ ਹਾਂ, ਉੱਥੇ ਅਸੀਂ ਇਹ ਵੀ ਸਮਝਦੇ ਹਾਂ ਕਿ ਸਾਡੀਆਂ ਵੱਡੀਆਂ ਧਿਰਾਂ ਜਿਹੜੀਆਂ ਉੱਥੇ ਬੈਠੀਆਂ ਹੋਈਆਂ ਨੇ ਉਹ ਇਸ ਗੱਲ ਨੂੰ ਯਕੀਨੀ ਬਣਾਉਣ। ਔਰ ਬਹੁਤ ਵਾਰ ਜਦੋਂ ਮੈਂ ਮੂਵਮੈਂਟ ਦੇ ਹਵਾਲੇ ਨਾਲ ਪਿੱਛੇ ਮੁੜ ਕੇ ਦੇਖਦਾ ਕਿ ਇੱਕ ਲਾਈਨ ਜਦੋਂ ਤੁਰਦੀ ਹੈ ਕੌਮੀ ਘਰ ਦੇ ਲਈ, ਔਰ ਜ਼ਾਹਰ ਹੈ ਉਹਨਾਂ ਦੇ ਵਿੱਚ ਕੋਈ ਜੇਲ੍ਹ 'ਚ ਚਲੇ ਜਾਂਦੇ ਨੇ, ਕੋਈ ਸ਼ਹੀਦ ਹੋ ਜਾਂਦੇ ਨੇ, ਤੇ ਜੇ ਤੁਸੀਂ ਉਹਨਾਂ ਪਰਿਵਾਰਾਂ 'ਚੋਂ ਜਾਂ ਉਹਨਾਂ ਇਲਾਕਿਆਂ 'ਚੋਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਅਗਲੀ ਲਾਈਨ ਵੀ ਆਏ, ਤਾਂ ਫਿਰ ਇਹ ਸਾਡਾ ਫਰਜ਼ ਹੈ ਕਿ ਵੀ ਅਸੀਂ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਕਰੀਏ, ਜਿਹੜੇ ਜੇਲ੍ਹਾਂ 'ਚ ਨੇ ਉਹਨਾਂ ਦੀ ਜਿਹੜੀ ਜ਼ਮਾਨਤਾਂ ਤੋਂ ਲੈ ਕੇ ਜੋ ਵੀ ਕਾਨੂੰਨੀ ਖਰਚੇ ਨੇ ਉਹ ਵੀ ਕਰੀਏ। ਇਸ ਮਾਮਲੇ 'ਚ ਅਸੀਂ ਥਰੂ ਆਊਟ ਦਾ ਮੂਵਮੈਂਟ ਫੇਲ ਹੋਏ ਹਾਂ। ਇਹ ਨਹੀਂ ਹੈ ਵੀ ਕੰਮ ਨਹੀਂ ਹੋਇਆ, ਲੇਕਿਨ ਇੱਕ ਤਾਂ ਸ਼ਾਇਦ ਮੈਗਨੀਚਿਊਡ ਇੰਨਾ ਜ਼ਿਆਦਾ ਸੀ, 1.5 ਲੱਖ ਜਦੋਂ ਅਸੀਂ ਸ਼ਹੀਦੀਆਂ ਦੀ ਗੱਲ ਕਰਦੇ ਹਾਂ। ਫਿਰ ਇਹ ਵੀ ਹੋਇਆ ਕਿ ਉਸ ਦੌਰ 'ਚ ਵੀ ਜਿਹੜੇ ਬਹੁਤ ਪ੍ਰੋਮੀਨੈਂਟ ਨਾਂ ਸੀ ਉਹਨਾਂ ਨੂੰ ਤਾਂ ਓਵਰ ਹੈਲਪ ਹੋਈ ਪਰਿਵਾਰਾਂ ਨੂੰ, ਉਹਦਾ ਨਤੀਜਾ ਘਰਾਂ 'ਚ ਸਗੋਂ ਪੈਸੇ ਨੂੰ ਲੈ ਕੇ ਕਲੇਸ਼ ਵੀ ਹੋਏ। ਪਰ ਕੁਛ ਜਿਹੜੇ ਸਧਾਰਨ ਜਿਨ੍ਹਾਂ ਦਾ ਕੋਈ
ਬਹੁਤਾ ਇਸ ਕਿਸਮ ਦਾ ਚਰਚਾ ਨਹੀਂ ਹੋਇਆ। ਉਹਨਾਂ ਪਰਿਵਾਰਾਂ ਨੇ ਬਹੁਤ ਸਫ਼ਰ ਕੀਤਾ। ਨਤੀਜੇ ਦੇ ਤੌਰ ਤੇ ਉਹਨਾਂ ਦੇ ਅੱਗੋਂ ਬੱਚੇ ਬੱਚੀਆਂ ਵੀ ਕਈ ਜਿਹੜੇ ਨੇ ਉਹ ਉਦਾਸੀ ਜਾਂ ਫਰਸਟ੍ਰੇਸ਼ਨ ਦੇ ਵਿੱਚ ਰਹੇ। ਔਰ ਇਹੀ ਵਰਤਾਰਾ ਜੇ ਮੈਂ ਸਮਝਦਾ ਵੀ ਜੇ ਰਹੇਗਾ ਤਾਂ ਫਿਰ ਅਸੀਂ ਕਿੰਨੀ ਕੁ ਦੇਰ, ਜਦੋਂ ਇਹ ਠੀਕ ਹੈ ਵੀ ਸਿੱਖੀ ਪ੍ਰੇਮ ਦਾ ਨਾਂ ਹੈ, ਸਿੱਖੀ ਗੁਰੂ ਨੂੰ ਸਿਰ ਸਮਰਪਿਤ ਕਰਨ ਦਾ ਨਾਂ ਹੈ, ਲੇਕਿਨ ਜੇ ਅਸੀਂ ਦੁਨੀਆ ਦੀਆਂ ਬਾਕੀ ਸਟਰਗਲਸ ਵੀ ਦੇਖੀਏ, ਜਿਹੜੇ ਉਹਨਾਂ ਦੇ ਯੋਧੇ ਆ ਕੇ ਕੁਰਬਾਨ ਹੁੰਦੇ ਨੇ, ਉਹ ਉਹਨਾਂ ਦੀਆਂ ਉਹ ਤਨਜ਼ੀਮਾਂ ਜਿਨ੍ਹਾਂ ਦੇ ਲਈ ਉਹ ਅੱਗੇ ਤੁਰੇ ਹੁੰਦੇ ਨੇ, ਉਸ ਗੱਲ ਨੂੰ ਯਕੀਨੀ ਬਣਾਉਂਦੀਆਂ ਕਿ ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਹੋਏ। ਸੋ ਮੈਂ ਸਮਝਦਾ ਕਿ ਵੀਰ ਜਾਫੀ ਸਿੰਘ ਨੇ ਇੱਕ ਬੜਾ ਨੇਕ ਕਰਮ ਕੀਤਾ ਹੈ, ਜਿੱਥੇ ਉਹ ਇਸ ਪਰਿਵਾਰ ਦੀ ਹਮੇਸ਼ਾ ਹੀ ਮਦਦ ਕਰਦੇ ਰਹੇ ਨੇ। ਉੱਥੇ ਭੈਣ ਜੀ ਅਮਰਜੀਤ ਕੌਰ ਨੂੰ ਅਮਰੀਕਾ 'ਚ ਲਿਆਂਦਾ ਔਰ ਅਸੀਂ ਸਮਝਦੇ ਹਾਂ ਉਹਨਾਂ ਦੇ ਬੱਚੇ ਵੀ ਜਲਦੀ ਉਹਨਾਂ ਨੂੰ ਜੁਆਇਨ ਕਰਨਗੇ। ਔਰ ਅਸੀਂ ਸੱਚਮੁੱਚ ਭਾਈ ਜੋਗਾ ਸਿੰਘ ਖਾਲਿਸਤਾਨੀ, ਜਿੰਨਾ ਉਹਨਾਂ ਦਾ ਸਿਰੜ ਸੀ, ਜਿੰਨੀ ਦ੍ਰਿੜਤਾ ਸੀ, ਜਿਸ ਕਿਸਮ ਦੀ ਬਹਾਦਰੀ ਸੀ, ਉਹਨਾਂ ਦੇ ਸਿਰੜ, ਦ੍ਰਿੜਤਾ, ਬਹਾਦਰੀ ਨੂੰ ਅਸੀਂ ਸੈਲੂਟ ਕਰਦੇ। ਔਰ ਹੁਣ ਅਸੀਂ ਗੱਲ ਕਰੀਏ, ਹਾਲਾਂਕਿ ਜਦੋਂ ਵੀ ਮੈਂ ਕੋਈ ਇੰਟਰਨੈਸ਼ਨਲ ਇਸ਼ੂ ਚਾਹੁੰਦਾ ਤੇ ਸਾਡੇ ਬਹੁਤ ਸਾਰੇ ਵੀਰ ਭੈਣਾਂ, ਉਹਨਾਂ 'ਚੋਂ ਇੱਕ ਦੋ ਨੇ ਤਾਂ ਕਿਹਾ ਕਿ ਡਾਕਟਰ ਸਾਹਿਬ ਗੱਲਾਂ ਤੁਹਾਡੀਆਂ ਬੜੀਆਂ ਜ਼ਬਰਦਸਤ ਹੁੰਦੀਆਂ ਪਰ ਸਾਡੇ ਉੱਤੋਂ ਲੰਘ ਜਾਂਦੀਆਂ। ਸੋ ਮੈਂ ਕਿਹਾ ਵੀ ਚਲੋ ਕੋਈ ਨਾ ਕੋਈ ਉੱਤੋਂ ਲੰਘਣ ਵਾਲਾ ਵੀ ਚਾਹੀਦਾ ਕੁਛ। ਜੇ ਇਸ ਲਈ ਮੈਂ ਕਿਹਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਸਾਡੇ 5 ਸੈਗਮੈਂਟ ਹੁੰਦੇ ਨੇ ਯੂਜਲੀ, ਵੀ ਇੱਕ ਦੋ ਉੱਤੇ ਲੰਘਣ ਵਾਲੇ ਹੋਣ, ਇੱਕ ਦੋ ਛਾਤੀ 'ਚ ਵੱਜਣ ਵਾਲੇ ਹੋਣ, ਇੱਕ ਦੋ ਢਿੱਡ 'ਚ ਹੋਣ, ਐਵੇਂ ਵੀ ਇੰਨਾ ਚਲੋ ਇੱਕ ਅੱਧਾ ਜਿਹੜਾ ਤੁਹਾਡੇ ਸਮਝ ਆ ਜਾਂਦਾ ਹੈ ਜਾਂ ਜਿਹਦੇ 'ਚ ਤੁਹਾਡੀ ਦਿਲਚਸਪੀ ਹੈ, ਇੰਨਾ ਹੀ ਬੜਾ ਹੈ। ਕਿਉਂਕਿ ਇਨ ਦਾ ਐਂਡ ਆਫ ਦਾ ਡੇ ਜਦੋਂ ਅਸੀਂ ਸੰਸਾਰ ਨੂੰ ਗਲੋਬਲ ਵਿਲੇਜ ਕਹਿੰਦੇ ਹਾਂ, ਜਾਂ ਅੱਜ ਦੁਨੀਆ ਜਿਸ ਕਦਰ ਇੱਕ ਦੂਸਰੇ ਦੇ ਨਾਲ ਇਹੀ ਨਹੀਂ ਜੁੜੀ ਹੋਈ, ਅੱਗੇ ਤਾਂ ਆਮ ਲੋਕ ਕਹਿਣਗੇ ਜੀ ਅਸੀਂ ਬ੍ਰੇਕਫਾਸਟ ਦਿੱਲੀ ਕਰ ਸਕਦੇ ਹਾਂ, ਲੰਚ ਆ ਕੇ ਲੰਡਨ ਕਰ ਸਕਦੇ ਹਾਂ, ਡਿਨਰ ਆ ਕੇ ਨਿਊਯਾਰਕ ਕਰ ਸਕਦੇ ਹਾਂ, ਉਹ ਤਾਂ ਇੱਕ ਕਨੈਕਟੀਵਿਟੀ ਹੈ ਹੀ ਹੈ। ਪਰ ਤੁਸੀਂ ਜੇ ਘਟਨਾਕ੍ਰਮ ਦੇਖੋ ਕਿ ਜਿਹੜੀ ਘਟਨਾ ਦੁਨੀਆ ਦੇ ਕਿਸੇ ਖੂੰਜੇ 'ਚ ਹੁੰਦੀ ਹੈ, ਉਹ ਇੱਕ ਚੇਨ ਰਿਐਕਸ਼ਨ ਵਾਂਗ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰਦੀ ਹੈ। ਉਹ ਸਿਆਸੀ ਪਿੜ 'ਚ ਹੋਏ ਜਾਂ ਹੁਣ ਅੱਜ ਜਿਵੇਂ ਨਿਊ ਜਰਸੀ ਤੋਂ ਇੱਕ ਸੱਜਣ ਦੀ ਕਾਲ ਸੀ, ਕਹਿੰਦੇ ਜੀ ਕੀ ਅਚਾਨਕ ਹੋ ਗਿਆ, ਤੇਲ ਅੱਜ ਫੇਰ ਬਹੁਤ ਮਹਿੰਗਾ ਹੋ ਗਿਆ। ਹੁਣ ਬਹੁਤੇ ਸਮਝਦੇ ਨੇ ਵੀ ਸਾਡੇ ਕੋਲ ਸਾਰੀਆਂ ਖਬਰਾਂ ਇਕੱਠੀਆਂ ਹੁੰਦੀਆਂ ਕਿ ਵੀ ਉੱਥੋਂ ਪੁੱਛ ਲਈਏ। ਮੈਂ ਕਿਹਾ ਜੀ ਇਹ ਹੋਇਆ ਕਿ ਓਪੈਕ ਪਲੱਸ ਵਾਲਿਆਂ ਨੇ ਇਹ ਕਹਿ ਦਿੱਤਾ ਕਿ ਜੀ ਅਸੀਂ ਜਿਹੜੀਆਂ ਨੇ 2 ਮਿਲੀਅਨ ਬੈਰਲਸ ਘੱਟ ਪ੍ਰੋਡਕਸ਼ਨ ਕਰਨੀ ਹੈ ਆਇਲ ਦੀ, ਤਾਂ ਮੈਂ ਕਿਹਾ ਸਾਰੀ ਇਕੋਨਮੀ ਤਾਂ ਖੜੀ ਡਿਮਾਂਡ ਐਂਡ ਸਪਲਾਈ ਦੇ ਉੱਤੇ ਹੈ। ਤੇ ਨਤੀਜੇ ਦੇ ਤੌਰ ਤੇ ਜਦੋਂ ਹੁਣ ਸਪਲਾਈ ਘਟ ਗਈ ਤੇ ਜਿਹੜੀ ਆਇਲ ਬੈਰਲ ਕਦੇ ਕੁਛ ਦਾ ਹੱਕ ਹੈ ਪਹਿਲਾਂ ਤਾਂ $16-17 ਦੀ ਹੁੰਦੀ ਸੀ, ਪਰ ਜੇ ਇਸ ਕ੍ਰਾਈਸਿਸ ਦੇ ਪੀਰੀਅਡ 'ਚ ਦੇਖੀਏ ਕਿ 112-13 ਤੱਕ ਗਈ, ਫਿਰ 93 ਤੱਕ ਆਈ, ਹੁਣ ਫਿਰ ਉਹਦਾ ਰਾਈਜ਼ ਹੋਇਆ। ਸੋ ਹੈ ਤੇ ਇਹ ਸਾਰੀ ਗੇਮ ਹੀ ਹੈ। ਹਾਲਾਂਕਿ ਇਸ ਓਪੈਕ ਦੇ ਫੈਸਲੇ ਨੂੰ ਲੈ ਕੇ ਜਿਵੇਂ ਪ੍ਰੈਜ਼ੀਡੈਂਟ ਬਾਈਡਨ ਨੇ ਇਸ ਨੂੰ ਸ਼ਾਰਟ ਸਾਈਟਡ ਡਿਸੀਜਨ ਕਿਹਾ, ਔਰ ਈਵਨ ਇਸ ਨੂੰ ਹੁਣ ਕਿਉਂਕਿ ਇਸ ਓਪੈਕ ਦੇ ਵਿੱਚ ਓਪੈਕ ਪਲੱਸ ਰਸ਼ੀਆ ਵੀ ਹੈ, ਔਰ ਖ਼ਾਸ ਤੌਰ 'ਤੇ ਸਾਊਦੀ ਅਰੇਬੀਆ ਔਰ UAE, ਜਿਨ੍ਹਾਂ ਨੂੰ ਅਮਰੀਕਾ ਆਪਣੇ ਬਲੌਕ 'ਤੇ ਸਮਝਦਾ ਸੀ, ਉਹਨਾਂ ਵੱਲੋਂ ਇਹ ਕਰਨਾ ਫੈਸਲਾ। ਅਮਰੀਕਾ 'ਚ ਤਾਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਨਫਲੇਸ਼ਨ ਵੀ ਵੱਧ ਰਹੀ ਹੈ, ਆਲਰੇਡੀ ਮਹਿੰਗਾਈ ਤਾਂ ਦੁੱਗਣੀ ਹੈ ਹੀ ਹੈ। ਔਰ ਈਵਨ ਇਸ 'ਤੇ ਇੱਕਦਮ ਰਿਐਕਟ ਕਰਦੇ ਆ। ਮੈਂ ਇਹ ਦੇਖ ਰਿਹਾ ਸੀ ਕਿ 3 ਜਿਹੜੇ US ਕਾਂਗਰਸਮੈਨ ਨੇ, ਲਾਅ ਮੇਕਰਸ, ਉਹਨਾਂ ਨੇ ਇੱਕ ਫੌਰਨ ਜਿਹੜਾ ਇੱਕ ਬਿੱਲ ਇੰਟਰੋਡਿਊਸ ਕੀਤਾ US ਕਾਂਗਰਸ ਦੇ ਵਿੱਚ, ਔਰ ਉਹਨਾਂ ਨੇ ਕਿਹਾ ਵੀ ਆਪਣੀ ਫੌਜ ਸਾਊਦੀ ਅਰੇਬੀਆ 'ਚੋਂ ਕੱਢੋ ਔਰ UAE 'ਚੋਂ ਕੱਢੋ। 5000 ਦੇ ਕਰੀਬ ਅਮਰੀਕਨ ਟਰੂਪਸ ਜਿਹੜੇ ਨੇ ਇੱਥੇ ਮੌਜੂਦ ਨੇ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਇਹ ਡਿਫੈਂਸ ਜਿਹੜਾ ਮਿਸਲ ਸਿਸਟਮ ਹੈ ਪੈਟਰੀਓਟ, ਉਹ ਵੀ ਉੱਥੋਂ ਜਿਹੜਾ ਕੱਢਿਆ ਜਾਏ। ਸੋ ਮਤਲਬ ਇਹ ਹੈ ਕਿ ਇਹ ਪਾਸ ਹੁੰਦਾ ਜਾਂ ਨਹੀਂ, ਜਾਂ ਵਾਈਟ ਹਾਊਸ ਇਵੇਂ ਇੱਕਦਮ ਆਪਣੇ ਆਪ ਨੂੰ ਅੱਡ ਕਰ ਸਕਦਾ ਹੈ ਜਾਂ ਨਹੀਂ, ਪਰ ਇਹ ਇੱਕ ਐਂਗਰ ਦਾ ਪ੍ਰਤੀਕ ਜ਼ਰੂਰ ਹੈ। ਔਰ ਵਾਈਟ ਹਾਊਸ ਨੇ ਤਾਂ ਕੱਲ੍ਹ ਹੀ ਇਸ ਦੇ ਉੱਤੇ ਜਿਹੜਾ ਇਹਨੂੰ ਜਿਵੇਂ ਕਿਹਾ ਕਿ ਸ਼ਾਰਟ ਸਾਈਟਡ ਡਿਸੀਜਨ ਹੈ, ਲੇਕਿਨ ਇਸ 'ਚ ਵੀ ਇਹ ਮੈਂ ਡੇ ਟੂ ਡੇ ਬੇਸਿਸ 'ਤੇ ਜਿਹੜੀਆਂ ਤਬਦੀਲੀਆਂ ਨੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੀਆਂ। ਪਰ ਜਿਹੜਾ ਇਸ ਵੇਲੇ ਸਭ ਤੋਂ ਜ਼ਿਆਦਾ ਡਿਸਕਸ ਹੋ ਰਿਹਾ ਟੌਪਿਕ ਹੈ, ਔਰ ਅੱਜ ਪਿਛਲੇ 24 ਘੰਟੇ 'ਚ ਜਿਸ ਦੀ ਜ਼ਿਆਦਾ ਚਰਚਾ ਹੈ, ਕਿਉਂਕਿ ਅਸੀਂ ਦੇਖਿਆ ਕਿ ਬੇਸ਼ੱਕ ਰਸ਼ੀਆ ਨੇ ਜਿਹੜੇ 4 ਰੀਜਨ ਜਿਨ੍ਹਾਂ ਨੂੰ ਰਸ਼ੀਆ ਨੇ ਰੈਫਰੈਂਡਾ ਕਰਾ ਕੇ, ਇਸ ਗੱਲ ਦਾ ਧਿਆਨ ਰਹੇ, ਇੱਕ ਨੇ ਮੈਨੂੰ ਪੁੱਛਿਆ ਕਿ ਜੀ ਤੁਸੀਂ ਰੈਫਰੈਂਡਮ
ਵੀ ਕਹਿੰਦੇ ਹੋ ਤੇ ਰੈਫਰੈਂਡਾ ਵੀ ਕਹਿੰਦੇ ਹੋ। ਮੈਂ ਕਿਹਾ ਵੀ ਜਦੋਂ ਇੱਕ ਥਾਂ ਹੁੰਦਾ ਹੈ ਰੈਫਰੈਂਡਮ ਹੈ, ਕਿਉਂਕਿ ਰਸ਼ੀਆ ਨੇ 4 ਰੀਜਨਸ ਦੇ ਵਿੱਚ ਇਹਨੂੰ ਕਰਾਇਆ ਹੈ ਤੇ ਇਸ ਦੇ ਲਈ ਜਿਹੜੀ ਟਰਮ ਹੈ ਰੈਫਰੈਂਡਾ ਬਣ ਜਾਂਦੀ ਹੈ, ਇਹ ਉਸ ਦੀ ਪਲੂਰਲ ਟਰਮ ਹੈ। ਔਰ ਇਸ ਸਾਰੇ ਦੇ ਚੱਲਦਿਆਂ ਇਹ ਵੀ ਪੁਤਿਨ ਨੇ ਬੜਾ ਠੋਕ ਵਜਾ ਕੇ ਕਿਹਾ ਕਿ ਵੀ ਇਹਨਾਂ ਚਾਰੋਂ ਹੀ ਰੀਜਨਸ ਨੂੰ ਇਹ ਹੁਣ ਰਸ਼ੀਆ ਦਾ ਹਿੱਸਾ ਹੈ। ਜੇ ਕੋਈ ਵੀ ਵੈਸਟ ਔਰ ਨੈਟੋ ਇਸ ਦੇ ਉੱਤੇ ਕੋਈ ਜੰਗ ਦਾ ਕਰਦਾ ਹੈ ਤੇ ਆਲ ਮੀਨਸ ਜਿਹੜੇ ਮੇਰੇ ਕੋਲ ਨੇ ਮੈਂ ਉਹ ਇਸਤੇਮਾਲ ਕਰਾਂਗਾ। ਇਸ ਤੋਂ ਪਹਿਲਾਂ ਵੀ ਨਿਊਕਲੀਅਰ ਦੀ ਥ੍ਰੈਟ ਤਾਂ ਉਹ ਦੇ ਹੀ ਚੁੱਕਾ ਸੀ, ਇਹ ਮੇਰੇ ਖਿਆਲ ਤੀਸਰੀ ਚੌਥੀ ਵਾਰ ਹੈ ਕਿ ਉਹਨੇ ਪਬਲਿਕਲੀ ਇਸ ਗੱਲ ਨੂੰ ਕਿਹਾ। ਔਰ ਇਹ ਵੀ ਆਇਆ ਕਿ ਜੀ ਉਹਨਾਂ ਨੇ ਸਟ੍ਰੈਟੇਜਿਕ ਨਿਊਕਲੀਅਰ ਵੈਪਨ, ਹੁਣ ਜਦੋਂ ਸਟ੍ਰੈਟੇਜਿਕ ਕਹਿੰਦੇ ਨੇ, ਅਦਰਵਾਈਜ਼ ਹੁਣ ਤੱਕ ਦਾ ਜੇ ਨਿਊਕਲੀਅਰ ਦੇ ਹਵਾਲੇ ਨਾਲ ਕਹਿਣਾ ਹੋਇਆ ਐਟਮ ਬੰਬ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਜਾਪਾਨ ਦੇ ਹੀਰੋਸ਼ੀਮਾ ਔਰ ਨਾਗਾਸਾਕੀ ਤੇ ਅਮਰੀਕਾ ਨੇ ਐਟਮ ਬੰਬ ਬਰਸਾਏ ਸੀ। ਲੇਕਿਨ ਇਹ ਜਿਵੇਂ ਇਸ ਫੀਲਡ ਦੇ ਮਾਹਿਰਾਂ ਵੱਲੋਂ ਇਹ ਕਹਿਣਾ ਕਿ ਜਿਹਨੂੰ ਈਵਨ ਸਟ੍ਰੈਟੇਜਿਕ ਸਮਾਲ ਡਿਲੀਵਰੀ ਸਿਸਟਮ ਮਿਸਲ ਸਿਸਟਮ ਦੇ ਨਾਲ ਹੈ, ਪਰ ਜੇ ਉਹ ਸਟ੍ਰੈਟੇਜਿਕ ਨਿਊਕਲੀਅਰ ਵੈਪਨ ਵੀ ਜਿਹੜਾ ਉਹ ਇਸਤੇਮਾਲ ਹੋਏ ਤੇ ਉਹ ਜਿਹੜੇ ਆਲਰੇਡੀ ਸੁੱਟੇ ਗਏ ਬੰਬ ਸੀ ਉਹਨਾਂ ਨਾਲੋਂ 4 ਤੋਂ 6 ਗੁਣਾ ਜ਼ਿਆਦਾ ਪਾਵਰਫੁਲ ਹੋਏਗਾ। ਸੋ ਫੁੱਲ ਸਕੇਲ ਨਿਊਕਲੀਅਰ ਤਾਂ ਦੂਰ ਦੀ ਗੱਲ, ਜੇ ਈਵਨ ਸਟ੍ਰੈਟੇਜਿਕ ਵੀ ਹੁੰਦਾ ਹੈ ਔਰ ਉਸ ਦਾ ਕਿਵੇਂ এনवायरमेंट ਆਲਰੇਡੀ ਕੀ ਚੱਲ ਰਿਹਾ ਹੈ। ਔਰ ਅਸੀਂ ਦੇਖ ਰਹੇ ਹਾਂ ਕਿ ਭਾਈ ਇੱਕ ਪਾਸੇ ਯੂਨਾਈਟਿਡ ਨੇਸ਼ਨਸ ਔਰ ਦੂਸਰੇ ਚੀਕਾਂ ਮਾਰ ਰਹੇ ਨੇ ਕਿ ਕਲਾਈਮੈਟਿਕ ਚੇਂਜ ਜਿਹੜੀ ਹੈ ਔਰ ਗਲੋਬਲ ਵਾਰਮਿੰਗ ਔਰ ਓਜ਼ੋਨ ਲੇਅਰ ਜਿਹਦਾ ਨਤੀਜਾ ਕਿਸ ਕਿਸਮ ਦੇ ਫਲੱਡ ਪਾਕਿਸਤਾਨ 'ਚ ਆਏ, ਈਵਨ ਇੱਥੇ ਫਲੋਰੀਡਾ ਔਰ ਦੂਸਰੇ ਜਿਹੜੇ ਤਬਾਹਕੁਨ ਸਮੁੰਦਰੀ ਤੂਫਾਨ ਨੇ, ਇਹ ਸਾਰੇ ਵੀ ਉਹਦੇ ਨਾਲ ਜੁੜ ਰਹੇ ਨੇ। ਸੋ ਉਹ ਸਾਰੇ ਹਿਊਮਨ ਬੀਇੰਗਸ, ਪਲਾਂਟਸ, ਐਨੀਮਲਸ, ਵਾਟਰ, ਉਹਦੀ ਤਾਂ ਤਬਾਹੀ ਕਰਨਗੇ ਹੀ ਕਰੇਗਾ। ਓਵਰਆਲ এনवायरमेंट ਦੀ ਵੀ ਜਿਹੜੀ ਤਬਾਹੀ ਹੋਏਗੀ। ਈਵਨ ਜੇ ਜਿਹਨੂੰ ਸਮਾਲ ਸਟ੍ਰੈਟੇਜਿਕ ਤੋਂ ਬੰਦਾ ਸਮਝਦਾ ਵੀ ਨਿੱਕਾ ਜਿਹਾ ਗੋਲਾ ਇੱਕ ਖਾਸ ਮਹੱਲੇ ਦੇ ਉੱਤੇ ਸੁੱਟ ਦਿੱਤਾ, ਇਵੇਂ ਨਹੀਂ ਹੈ। ਨਿਊਕਲੀਅਰ ਦਾ ਮਤਲਬ ਨਿਊਕਲੀਅਰ ਹੈ, ਉਹਦੀ ਫਿਰ ਜਿਹੜੀ ਸਪਰੈਡ ਹੈ ਵਿਦ ਫਾਇਰ ਐਂਡ ਵਿਦ ਵਿੰਡ ਐਂਡ ਆਲ, ਉਹ ਜਿੱਥੇ ਮਰਜ਼ੀ ਉਹ ਹੋਏ ਉਹ ਸਮੁੱਚੇ ਐਟਮੋਸਫੀਅਰ ਨੂੰ ਪ੍ਰਭਾਵਿਤ ਕਰਦੇ। ਹੁਣ ਅੰਦਰੂਨੀ ਜਦੋਂ ਅਮਰੀਕਨ ਪ੍ਰੈਜ਼ੀਡੈਂਟ ਕੋਈ ਸਟੇਟਮੈਂਟ ਦਿੰਦਾ ਹੈ, ਪੁਤਿਨ ਬਾਰੇ ਤਾਂ ਕਿਹਾ ਜਾ ਸਕਦਾ ਹੈ ਕਿਉਂਕਿ ਕੁਛ ਨੇ ਕਿਹਾ ਕਿ ਜੀ ਇਹ ਇੱਕ ਬਲਫ ਹੈ, ਕਿਸੇ ਨੇ ਕਿਹਾ ਕਿ ਜੀ ਉਹ ਵੈਸਟ ਨੂੰ ਜਾਂ ਨੈਟੋ ਨੂੰ ਡੈਟਰ ਕਰਨਾ ਚਾਹੁੰਦਾ ਹੈ ਕਿ ਉਹ ਇਸ ਜੰਗ ਦਾ ਹਿੱਸਾ ਸਿੱਧੇ ਤੌਰ 'ਤੇ ਨਾ ਬਣਨ। ਹਾਲਾਂਕਿ ਸਿੱਧੇ ਤੌਰ 'ਤੇ ਇਕੱਲਾ ਯੂਕਰੇਨ ਨਹੀਂ ਲੜ ਰਿਹਾ, ਉਹਨਾਂ ਦੇ ਠੀਕ ਹੈ ਫਰੰਟਮੈਨ ਨੇ, ਵਲੰਟੀਅਰਸ ਦੇ ਨਾਂ ਥੱਲੇ ਅਮਰੀਕਨ ਸੋਲਜਰ, ਨੈਟੋ ਵਾਲੇ ਵੀ ਹੋਣਗੇ, ਸਾਰੇ ਜਿਹੜੇ ਇਹਨਾਂ ਦੇ ਜਨਰਲ ਔਰ ਦੂਜੇ ਬੈਠੇ ਨੇ ਉੱਥੇ, ਪੂਰੀ ਵੈਪਨਰੀ ਵੀ ਔਰ ਇਕੱਲੀ ਵੈਪਨਰੀ ਤੱਕ ਨਹੀਂ ਮਹਿਦੂਦ, ਸਾਰੀ ਲੜਾਈ ਤਾਂ ਹੁਣ ਜਿਹੜਾ ਅਮਰੀਕਾ ਔਰ ਨੈਟੋ ਹੀ ਲੜ ਰਿਹਾ। ਇਹ ਠੀਕ ਹੈ ਵੀ ਯੂਕਰੇਨ ਨੇ ਜਾਂ ਜ਼ੈਲੈਂਸਕੀ ਨੇ ਇੱਕ ਬਹਾਦਰੀ ਦਾ ਸਬੂਤ ਦਿੰਦਿਆਂ ਮਜ਼ਬੂਤ ਮੋਢਾ ਦਿੱਤਾ ਹੋਇਆ ਔਰ ਗੱਲ ਅੱਗੇ ਤੁਰ ਰਹੀ ਹੈ, ਪਰ ਰਸ਼ੀਅਨ ਜਿਹੜੀ ਹੈ ਸਾਰੀ ਪ੍ਰੈਜੈਂਟੇਸ਼ਨ ਜਾਂ ਪਿਛਲੇ ਦਿਨਾਂ 'ਚ ਵੀ ਜਦੋਂ UN ਜਨਰਲ ਅਸੈਂਬਲੀ ਸੈਸ਼ਨ ਚੱਲ ਰਿਹਾ ਸੀ, ਜਿਵੇਂ ਪੁਤਿਨ ਨੇ ਤਾਬੜਤੋੜ ਹਮਲੇ ਕੀਤੇ, ਉਹਦੀ ਪ੍ਰੈਜੈਂਟੇਸ਼ਨ ਬਿਲਕੁਲ ਇਵੇਂ ਹੀ ਸੀ ਜਿਵੇਂ ਉਹ ਸਿਰਫ ਤੇ ਸਿਰਫ ਵੈਸਟ ਨੂੰ ਔਰ ਅਮਰੀਕਾ ਨੂੰ ਗਾਲਾਂ ਕੱਢਣ ਦੀ ਲਾਈਨ। ਲੇਕਿਨ ਪ੍ਰੈਜ਼ੀਡੈਂਟ ਬਾਈਡਨ ਜਦੋਂ ਕੋਈ ਗੱਲ ਕਹਿੰਦੇ ਨੇ, ਸੋ ਜ਼ਾਹਰ ਹੈ ਕਿ ਇਹਨਾਂ ਦੇ ਕੋਲ ਕੱਲੀ ਉਹ ਰੈਟਰਿਕ ਜਿਹੜਾ ਪੁਤਿਨ ਦਾ ਹੈ ਉਹਦੇ 'ਤੇ ਹੀ ਨਿਰਭਰ ਨਹੀਂ ਹੈ, ਕਿਉਂਕਿ ਜਦੋਂ ਤੁਸੀਂ ਨਿਊਕਲੀਅਰ ਦੀ ਤਿਆਰੀ ਵੀ, ਔਰ ਉਹਦਾ ਇੱਕ ਰੀਜ਼ਨ ਇਹ ਵੀ ਬਣ ਰਿਹਾ ਕਿਉਂਕਿ ਰਸ਼ੀਆ ਨੂੰ ਸੈਟਬੈਕ ਹੈ ਮਿਲੀਟੈਰਲੀ। ਈਵਨ ਜਿਹੜੇ 4 ਰੀਜਨਸ 'ਚ ਰੈਫਰੈਂਡਾ ਕਰਵਾਇਆ ਉਹਨਾਂ ਨੇ, ਉਹਨਾਂ ਦੇ ਵੀ ਇਲਾਕੇ ਜਿਹੜੇ ਨੇ ਉਹ ਇੱਕ ਤੋਂ ਬਾਅਦ ਇੱਕ ਟਾਊਨ ਯੂਕਰੇਨ ਜਿਹੜਾ ਉਸ ਨੂੰ ਵਾਪਸ ਲੈ ਰਿਹਾ। ਔਰ ਜਿਹੜਾ ਇਸ ਸਾਰੇ ਦੇ ਚੱਲਦੇ ਆ ਬਾਈਡਨ ਦੀ ਇੱਕ ਸਟੇਟਮੈਂਟ ਜਿਹੜੀ ਅੱਜ ਸਾਰੇ ਪਾਸੇ ਚਰਚਾ ਦਾ ਵਿਸ਼ਾ ਹੈ, ਔਰ ਬਾਈਡਨ ਨੇ ਇਹ ਕਿਹਾ ਕਿ ਨਿਊਕਲੀਅਰ ਰਿਸਕ ਹਾਈਐਸਟ ਸਿੰਸ 1962 ਕਿਊਬਨ ਮਿਸਲ ਕ੍ਰਾਈਸਿਸ, ਕਿ ਵੀ ਇਸ ਵੇਲੇ ਜਿਹੜਾ ਨਿਊਕਲੀਅਰ ਜੰਗ ਦਾ ਰਿਸਕ ਹੈ ਉਹ ਬਹੁਤ ਜ਼ਿਆਦਾ ਹੈ। ਔਰ ਉਹਨਾਂ ਨੇ 1962 ਦੇ ਕਿਊਬਨ ਮਿਸਲ ਕ੍ਰਾਈਸਿਸ ਨੂੰ ਕੋਟ ਕੀਤਾ ਕਿ ਉਸ ਤੋਂ ਬਾਅਦ, ਹੁਣ ਜਦੋਂ ਅਸੀਂ 62 ਦੀ ਗੱਲ ਕਰਦੇ ਹਾਂ ਅਸੀਂ 60 ਸਾਲ ਪਿੱਛੇ ਜਾ ਕੇ ਗੱਲ ਕਰ ਰਹੇ ਹਾਂ। ਔਰ ਜਿਹੜੀ ਜਨਰੇਸ਼ਨ ਹੁਣ ਹੈ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਏ ਕਿ ਜਿਹੜਾ ਜਦੋਂ ਇਹ ਕੋਲਡ ਵਾਰ ਪੀਰੀਅਡ ਸੀ 62 ਦਾ, ਖਰੁਸ਼ਚੇਫ ਉਸ ਵੇਲੇ ਸੋਵੀਅਤ ਯੂਨੀਅਨ ਦਾ ਪ੍ਰੈਜ਼ੀਡੈਂਟ ਸੀ, ਪ੍ਰੈਜ਼ੀਡੈਂਟ ਕੈਨੇਡੀ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ, ਔਰ ਜ਼ਾਹਰ ਹੈ ਕਿ ਵੀ ਦੋਨਾਂ ਹੀ ਇਹ ਜਿਹੜੀਆਂ ਪਾਵਰ ਸੀ ਜਿਨ੍ਹਾਂ ਨੇ ਆਪਣੇ ਕੈਂਪ ਬਣਾਏ ਹੋਏ ਸੀ, ਉਹ ਉਹਨਾਂ ਟੈਰੀਟਰੀਜ਼ ਦੇ ਵਿੱਚ ਜਿੱਥੇ ਉਹਨਾਂ ਦਾ ਪ੍ਰਭਾਵ ਸੀ,
ਕਿਤੇ ਰਜੀਮ ਚੇਂਜ ਦੀ ਗੱਲ ਹੋ ਰਹੀ ਸੀ, ਕਿਤੇ ਰੈਵੋਲੂਸ਼ਨ ਦੀ ਗੱਲ ਚੱਲ ਰਹੀ ਸੀ। ਔਰ ਇਸ ਕਿਸਮ ਦੇ ਮਾਹੌਲ 'ਚ ਜਿਹੜਾ ਕਿਊਬਾ ਹੈ, ਜਿਹੜਾ ਸਾਊਥ ਅਮਰੀਕਾ 'ਚ ਹੈ ਪ੍ਰੋਮੀਨੈਂਟ, ਔਰ ਉਹ ਫਿਡਾਲ ਕਾਸਟਰੋ ਜਿਹਨੂੰ ਲੀਡ ਕਰਦਾ ਸੀ, ਇਹ ਜਿਹੜਾ ਕਿਊਬਾ ਪੂਰੀ ਤਰ੍ਹਾਂ ਸੋਵੀਅਤ ਯੂਨੀਅਨ ਦੇ ਖੈਮੇ 'ਚ ਸੀ। ਇਸੇ ਤਰ੍ਹਾਂ ਉਸੇ ਹੀ ਕੋਲਡ ਵਾਰ ਈਰਾ 'ਚ, ਕਿਉਂਕਿ ਅਸੀਂ 1962 ਦੀ ਗੱਲ ਕਰ ਰਹੇ ਹਾਂ, 50s ਦੇ ਵਿੱਚ ਅਸੀਂ ਦੇਖਿਆ ਕਿ ਉਹ ਕੈਂਬੋਡੀਆ ਹੋਏ, ਔਰ ਬਾਅਦ ਦੇ ਵਿੱਚ 60s ਤੱਕ ਪਹੁੰਚਦੇ ਆ ਵਿਤਨਾਮ, ਔਰ ਉਸ ਤੋਂ ਬਾਅਦ ਨਾ ਕੋਰੀਆ, ਔਰ ਇਸੇ ਤਰ੍ਹਾਂ ਸਾਊਥ ਦੇ ਵਿੱਚ ਕਿਊਬਾ ਔਰ ਅੰਗੋਲਾ ਔਰ ਚਿਲੀ, ਔਰ ਇਹ ਸਾਰੇ ਜਿਹੜੇ ਨੇ ਇਹ ਸਾਰੇ ਕਮਿਊਨਿਸਟ ਬੇਸ ਸੀ ਜਿਨ੍ਹਾਂ ਨੂੰ ਸੋਵੀਅਤ ਯੂਨੀਅਨ ਸਪੋਰਟ ਕਰਦਾ ਸੀ। ਔਰ ਯੂਰਪ ਦੇ ਵਿੱਚ ਜ਼ਾਹਰ ਹੈ ਅਮਰੀਕਾ ਨੇ ਨੈਟੋ ਦੇ ਥੱਲੇ ਜਿਹੜਾ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਦੇ ਥੱਲੇ ਰਸ਼ੀਆ ਨੂੰ, ਸੋਵੀਅਤ ਯੂਨੀਅਨ ਨੂੰ ਕਾਊਂਟਰ ਕੀਤਾ ਹੋਇਆ ਸੀ। ਉਸ ਪੀਰੀਅਡ 'ਚ ਸੋਵੀਅਤ ਯੂਨੀਅਨ ਨੇ ਖਰੁਸ਼ਚੇਫ ਦੀ ਕਮਾਂਡ ਦੇ ਥੱਲੇ ਕਿਊਬਾ ਦੇ ਵਿੱਚ ਨਿਊਕਲੀਅਰ ਮਿਸਲਸ ਜਿਹੜੀਆਂ ਨੇ ਉਹ ਇੰਸਟਾਲ ਕਰ ਦਿੱਤੀਆਂ। ਔਰ ਉਹ ਨਿਊਕਲੀਅਰ ਮਿਸਲਸ ਦੀ ਜਿਹੜੀ ਰੇਂਜ ਹੈ, ਉਹਨਾਂ ਦੀ ਰੇਂਜ ਦੇ ਵਿੱਚ ਨਿਊਯਾਰਕ ਵੀ ਸੀ, ਵਾਸ਼ਿੰਗਟਨ ਵੀ ਸੀ। ਸੋ ਜ਼ਾਹਰ ਹੈ ਕਿ ਵੀ ਉਹਨਾਂ ਨੇ ਅਮਰੀਕਾ ਦੇ ਪਿਛਵਾੜੇ ਬੈਕਯਾਰਡ ਦੇ ਵਿੱਚ ਆ ਕੇ ਅਮਰੀਕਾ ਨੂੰ ਚੈਲੰਜ ਕੀਤਾ। ਔਰ ਇਹ ਕਿਉਂਕਿ ਉਹ ਜਿਹੜੀ ਸੋਵੀਅਤ ਜਿਹੜੀ ਕੋਲਡ ਵਾਰ ਦੀਆਂ ਜੰਗਾਂ ਜਿਹੜੀਆਂ ਸੀ, ਪ੍ਰੋਕਸੀ ਵਾਰਸ, ਉਹ ਤਾਂ ਅਮਰੀਕਾ ਦੇ ਬਾਰਡਰ ਦੇ ਨੇੜੇ ਤੇੜੇ ਨਹੀਂ ਸੀ। ਉਹ ਤਾਂ ਜਿਹੜਾ ਉਹ ਕੰਬੋਡੀਆ ਵੀ ਏਸ਼ੀਆ 'ਚ ਹੈ, ਔਰ ਬਾਅਦ 'ਚ ਵਿਤਨਾਮ ਵੀ ਉੱਥੇ ਹੀ ਹੈ, ਅਤੇ ਕੋਰੀਆ ਵੀ ਉੱਥੇ ਹੀ ਹੈ, ਔਰ ਇਸ ਸਾਰੇ 'ਚ। ਪਰ ਇਸ ਲੈਵਲ ਦੀ ਨਿਊਕਲੀਅਰ ਰੇਂਜ ਦੇ ਵਿੱਚ ਅਮਰੀਕਾ ਦਾ ਆ ਜਾਣਾ ਇਹ ਨਾਗਵਾਰਾ ਸੀ। ਔਰ ਇਸ ਦੇ ਥੱਲੇ ਫਿਰ ਇੱਕ ਪੂਰਾ ਕ੍ਰਾਈਸਿਸ ਸ਼ੁਰੂ ਹੋਇਆ। ਕੈਨੇਡੀ ਪ੍ਰੈਜ਼ੀਡੈਂਟ ਸਨ, ਔਰ 13 ਦਿਨ ਇਹ ਕ੍ਰਾਈਸਿਸ ਚੱਲਿਆ ਸੀ 62 ਦਾ, ਜਿਹਦੇ 'ਚ ਕੈਨੇਡੀ ਨੇ ਇਹ ਉਹਨਾਂ ਨੂੰ ਕਿਹਾ ਸੀ ਕਿ ਭਾਈ ਇਹਨਾਂ ਨੂੰ ਇੱਥੋਂ ਚੱਕੋ, ਨਹੀਂ ਤਾਂ ਬਟਨ ਦੇ ਉੱਤੇ ਹੁਣ ਸਾਡੀ ਉਂਗਲ ਜਾਣ ਵਾਲੀ ਹੈ। ਹੁਣ ਪਹਿਲਾਂ ਤਾਂ ਇਹ ਪਲਾਨ ਕੀਤਾ ਗਿਆ ਪੈਂਟਾਗਨ ਵੱਲੋਂ ਕਿ ਫੁੱਲ ਸਕੇਲ ਮਿਲਟਰੀ ਅਟੈਕ ਕਿਊਬਾ ਤੇ ਹੋਏ, ਪਰ ਫਿਰ ਉਹਨਾਂ ਨੇ ਜਿਹੜਾ ਨੇਵਲ ਬਲੌਕੇਡ ਕੀਤਾ ਕਿ ਕੋਈ ਵੀ ਡਿਫੈਂਸ ਸਪਲਾਈਜ਼ ਕਿਊਬਾ ਤੱਕ ਨਹੀਂ ਜਾਣਗੀਆਂ। ਔਰ ਜਦੋਂ ਤੁਸੀਂ ਉਸ ਪੀਰੀਅਡ ਦੇ ਮੈਮੋਇਰਸ ਪੜ੍ਹਦੇ ਹੋ, ਜਿਹੜੇ ਲੋਕ ਪੈਂਟਾਗਨ ਦੇ ਵਿੱਚ ਜਾਂ ਦੂਸਰੇ ਉਹਨਾਂ ਕੰਸਰਨਡ ਮਹਿਕਮਿਆਂ 'ਚ ਹਾਈ ਪੋਜੀਸ਼ਨਸ 'ਤੇ ਸਨ, ਕਿ ਬਹੁਤ ਸਾਰੇ ਆਉਣ ਲੱਗੇ ਸਵੇਰੇ ਆਫਿਸ ਜਿਹੜਾ ਹੈ ਉਹ ਆਪਣੀਆਂ ਘਰ ਵਾਲੀਆਂ ਨੂੰ, ਬੱਚਿਆਂ ਨੂੰ ਹੱਕ ਕਰਕੇ ਕਿ ਭਾਈ ਇਸ ਪਲੈਨਟ ਦੇ ਉੱਤੇ ਸਾਡੀ ਅਖੀਰਲੀ ਮੁਲਾਕਾਤ ਹੈ, ਕਿਉਂਕਿ ਅਸੀਂ ਕਿ ਕਿਸੇ ਵੇਲੇ ਵੀ ਇਹ ਜਿਹੜਾ ਕਿਉਂਕਿ ਜੋ ਇਧਰੋਂ ਬਟਨ ਦੱਬਿਆ ਜਾਏਗਾ, ਉਧਰੋਂ ਦੱਬਿਆ ਜਾਏਗਾ, ਔਰ ਉਸ ਦੇ ਲਈ ਜਿਹੜੀ ਹੈ ਨਿਊਕਲੀਅਰ ਹੋਲੋਕਾਸਟ ਜਿਹੜੀ ਹੈ ਉਹ ਹੋਏਗੀ। ਹੁਣ ਔਰ ਫਾਈਨਲੀ ਜਿਹੜਾ ਖਰੁਸ਼ਚੇਫ ਹੈ ਉਹਨੂੰ ਰਿਟਰੀਟ ਕਰਨਾ ਪਿਆ, ਉੱਥੋਂ ਪੈਕ ਕਰਕੇ ਜਿਹੜੀਆਂ ਨੇ ਮਿਸਲਸ ਨਿਊਕਲੀਅਰ ਕਿਊਬਾ ਤੋਂ ਵਾਪਸ ਚਲੀਆਂ ਗਈਆਂ, ਔਰ ਕ੍ਰਾਈਸਿਸ ਖਤਮ ਹੋਇਆ। ਹਾਲਾਂਕਿ ਜਿਹੜੇ ਕੁਛ ਅੰਡਰ ਹੈਂਡ ਡੀਲ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਵੀ ਉਸੇ ਪੀਰੀਅਡ 'ਚ ਹੀ ਅਮਰੀਕਾ ਨੇ ਟਰਕੀ ਦੇ ਵਿੱਚ, ਉਦੋਂ ਟਰਕੀ ਪੂਰੀ ਤਰ੍ਹਾਂ ਅਮਰੀਕਾ ਦੇ ਖੈਮੇ 'ਚ ਸੀ, ਇਸ ਕਿਸਮ ਦੀਆਂ ਹੀ ਨਿਊਕਲੀਅਰ ਮਿਸਲਸ ਤਾਇਨਾਤ ਕੀਤੀਆਂ ਸੀ, ਕਿਉਂਕਿ ਟਰਕੀ ਕਲੋਜ਼ ਆ ਜਾਂਦਾ ਹੈ ਸੋਵੀਅਤ ਯੂਨੀਅਨ ਦੇ, ਕਿ ਜਿਹਦੇ ਵਿੱਚ ਮਾਸਕੋ ਔਰ ਉਹਨਾਂ ਦੇ ਵੱਡੇ ਸ਼ਹਿਰ ਟਾਰਗੇਟਡ ਸੀ। ਔਰ ਇਹ ਜਿਹੜੀ ਹੈ ਉਹ ਇਹ ਡੀਲ ਸੀ ਕੁਇਡ ਪ੍ਰੋ ਕਿਊ, ਕਿ ਵੀ ਤੁਸੀਂ ਉੱਥੋਂ ਵਿਦਡਰਾ ਕਰੋ, ਅਸੀਂ ਇੱਥੋਂ ਕਰਦੇ ਹਾਂ। ਪਰ ਕੁਛ ਵੀ ਹੋਏ, ਇਹ ਸੀ ਜਾਂ ਨਹੀਂ, ਕਿਉਂਕਿ ਇਸ ਦਾ ਵੀ ਮੈਂ ਕਿਤੇ ਜ਼ਿਕਰ ਪੜ੍ਹਿਆ, ਲੇਕਿਨ ਇਹ ਜਿਹੜਾ 13 ਦਿਨ ਦਾ ਚੱਲਿਆ ਨਿਊਕਲੀਅਰ ਆਪਸੀ ਸ਼ੋਡਾਊਨ ਸੀ, ਉਹ 13 ਦਿਨ ਬਾਅਦ ਖਤਮ ਹੋਇਆ, ਔਰ ਦੁਨੀਆ ਨੇ ਸੁੱਖ ਦਾ ਸਾਹ ਲਿਆ। ਅਦਰਵਾਈਜ਼ ਉਹ ਲੱਗਦਾ ਸੀ ਕਿ ਭਾਈ ਦੁਨੀਆ ਖਤਮ। ਹੁਣ ਜਦੋਂ 60 ਸਾਲ ਪਹਿਲਾਂ ਦੀ ਇਸ ਕਿਊਬਨ ਮਿਸਲ ਕ੍ਰਾਈਸਿਸ ਨੂੰ ਪ੍ਰੈਜ਼ੀਡੈਂਟ ਬਾਈਡਨ ਰੈਫਰ ਕਰਦੇ ਆ, ਜਿਹੜੀ ਗੱਲ ਉਹਨਾਂ ਨੇ ਕਹੀ, ਔਰ ਉਹਦੇ 'ਚ ਉਹਨਾਂ ਨੇ ਇੱਕ ਟਰਮ ਜਿਹੜੀ ਇਸਤੇਮਾਲ ਕੀਤੀ ਹੈ, ਬਾਈਬਲ ਦੇ ਵਿੱਚ ਲਫ਼ਜ਼ ਹੈ। ਔਰ ਜਦੋਂ ਈਵਨ ਜੇ ਅਸੀਂ ਬਾਕੀ ਮਜ਼ਹਬਾਂ ਦੇ ਹਵਾਲੇ ਨਾਲ ਦੇਖੀਏ ਤੇ ਵੀ ਲਫ਼ਜ਼ ਨੇ, ਇਸਲਾਮ ਦੇ ਵਿੱਚ ਕਿਆਮਤ ਦਾ ਜ਼ਿਕਰ ਹੈ, ਹਿੰਦੂ ਥਾਟ 'ਚ ਪਰਲੇ ਜਿਹਨੂੰ ਸ਼ਿਵ ਜੀ ਨਾਲ ਜੋੜ ਕੇ ਕੀਤਾ ਜਾਂਦਾ ਹੈ ਕਿ ਸ਼ਿਵ ਜੀ ਦਾ ਤੀਸਰਾ ਨੇਤਰ, ਤੀਸਰੀ ਅੱਖ ਖੁੱਲ੍ਹੇਗੀ, ਔਰ ਜਿਸ ਨੂੰ ਇੱਕ ਜਿਹੜਾ ਡਾਂਸ ਸ਼ਿਵ ਜੀ ਦਾ ਕਿਹਾ ਜਾਂਦਾ ਹੈ ਤਾਂਡਵ ਨ੍ਰਿਤ, ਉਹ ਤਾਂਡਵ ਨ੍ਰਿਤ ਇਹੀ ਹੈ ਕਿ ਪਰਲੇ ਤਬਾਈ, ਔਰ ਸ਼ਿਵ ਜੀ ਜਿਹੜਾ ਉਹ ਡਮਰੂ ਵਜਾ ਰਿਹਾ ਹੈ, ਉਹਦਾ ਜਿਹੜਾ ਡਾਂਸ ਆਫ ਡੈਥ ਉਸ ਨਾਲ ਜੁੜਿਆ ਹੋਇਆ। ਔਰ ਇਸ ਸਾਰੇ ਦੇ ਵਿੱਚ ਜਿਹੜੇ ਇਹ ਮੇਨ ਮਜ਼ਹਬ ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਜੂਡਿਜ਼ਮ ਔਰ ਕ੍ਰਿਸਚੀਅਨਿਟੀ ਹੈ, ਕਿਉਂਕਿ ਬਾਈਬਲ ਦੇ ਵਿੱਚ ਹਵਾਲਾ ਹੈ, ਇਹ ਆਰਮੈਗੈਡਨ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ ਕਿ ਭਾਈ ਇਹਦਾ ਮਤਲਬ ਹੈ ਕਿ ਟੋਟਲ ਤਬਾਹੀ, ਆਖਰਤ ਨਾਲ ਵੀ ਇਸ ਨੂੰ ਜੋੜਿਆ ਜਾਂਦਾ। ਔਰ ਇਸਲਾਮ 'ਚ ਵੀ ਇਸ ਦਾ ਇੱਕ ਡਿਫਰੈਂਟ ਕਾਨਸੈਪਟ ਹੈ,
ਔਰ ਉਸ ਦੇ ਨਾਲ ਲੇਕਿਨ ਇਹ ਜਿਹੜਾ ਇਹ ਹੈ ਕਿ ਇੱਕ ਥਾਂ ਜਿਹੜੀ ਕਿ ਮਿਡਲ ਈਸਟ ਨਾਲ ਹੀ ਜੁੜੀਆਂ ਹੋਈਆਂ ਕਹਾਣੀਆਂ ਨੇ ਯਹੂਦੀਆਂ ਦੇ ਨਾਲ ਔਰ ਦੂਸਰੀਆਂ, ਲੇਕਿਨ ਇਸ ਦਾ ਮਤਲਬ ਹੁੰਦਾ ਕਿ ਕੁਛ ਨਹੀਂ ਬਚੇਗਾ, ਹਾਂਜੀ ਐਵਰੀਥਿੰਗ ਵਿਲ ਬੀ ਗੋਨ, ਜਾਂ ਇਉਂ ਕਹੋ ਕਿ ਪਲੈਨਟ ਟੂਰ। ਹੁਣ ਬਾਈਡਨ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀਆਂ ਇਸ ਵੇਲੇ 8 ਦੇ ਕਰੀਬ ਨਿਊਕਲੀਅਰ ਪਾਵਰਸ ਨੇ ਦੁਨੀਆ ਦੀਆਂ, 5 ਤਾਂ ਵੀਟੋ ਬਿਲਡਿੰਗ ਹੈ ਹੀ ਨੇ ਜਿਨ੍ਹਾਂ 'ਚ ਰਸ਼ੀਆ, ਅਮਰੀਕਾ, ਫਰਾਂਸ, ਇੰਗਲੈਂਡ, ਚਾਈਨਾ, ਔਰ ਇਸ ਤੋਂ ਇਲਾਵਾ ਨਾਰਥ ਕੋਰੀਆ, ਇਜ਼ਰਾਈਲ, ਇੰਡੀਆ, ਪਾਕਿਸਤਾਨ, 9 ਨਿਊਕਲੀਅਰ ਪਾਵਰਸ ਨੇ। ਔਰ ਜੇ ਤੁਸੀਂ ਇਹਨਾਂ ਦੇ ਹਥਿਆਰਾਂ ਦੀ ਗੱਲ ਕਰੋ ਜਿਨ੍ਹਾਂ 'ਚ ਸਟ੍ਰੈਟੇਜਿਕ ਵੈਪਨ ਦੂਜੇ ਸ਼ਾਮਲ ਨੇ, ਉਹ ਤਾਂ ਹਜ਼ਾਰਾਂ 'ਚ ਚਲੇ ਜਾਂਦੇ ਨੇ। ਮੈਕਸਿਮਮ ਅਮਰੀਕਾ ਔਰ ਰਸ਼ੀਆ ਕੋਲ ਹੀ ਨੇ, ਦੂਸਰਿਆਂ ਦੇ ਕੋਲ ਵੀ ਜਿਹੜੇ ਨੇ ਨਹੀਂ, ਲੇਕਿਨ ਮੈਕਸਿਮਮ ਅਮਰੀਕਾ ਰਸ਼ੀਆ ਕੋਲ ਨੇ। ਸੋ ਮਤਲਬ ਇਹ ਹੈ ਕਿ ਵੀ ਜੇ ਇਹ ਸ਼ੁਰੂ ਹੁੰਦਾ, ਇਹਨੂੰ ਤਾਂ ਫਿਰ ਇਵੇਂ ਹੀ ਹੁੰਦਾ ਜਿਵੇਂ ਦੋ ਵੱਡੀਆਂ ਜਿਹੜੀਆਂ ਵਰਲਡ ਵਾਰਸ ਹੋਈਆਂ, ਸੰਸਾਰ ਜੰਗਾਂ ਜਾਂ ਆਲਮੀ ਜੰਗਾਂ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹ ਸ਼ੁਰੂ ਤਾਂ ਇਵੇਂ ਹੀ ਟ੍ਰਿਗਰ ਹੋ ਜਾਂਦੀਆਂ ਨੇ ਕਿਤੇ, ਔਰ ਫਿਰ ਉਹ ਅਨਐਂਡਿੰਗ ਹੁੰਦਾ ਪਾਰਟ। ਫਸਟ ਵਰਲਡ ਵਾਰ 4 ਸਾਲ ਚੱਲੀ, ਦੂਸਰੀ ਜਿਹੜੀ ਆ 6 ਸਾਲ ਚੱਲੀ 1939 ਤੋਂ 45 ਤੱਕ, ਔਰ ਮੁਕੰਮਲ ਤਬਾਹੀ। ਸੋ ਉਸ ਹਾਲਤ ਦੇ ਵਿੱਚ ਜਿਹੜੇ ਹੁਣ ਬਾਈਡਨ ਦੇ ਲਫ਼ਜ਼ ਨੇ, the risk of a nuclear Armageddon is at its highest level since the 1962 Cuban Missile Crisis, US President Joe Biden has said। और उन्होंने कहा कि Mr. Biden said Russia's President Vladimir Putin was not joking when he spoke of using tactical nuclear weapons after suffering setback in Ukraine. The US was trying to figure out Mr. Putin's way out of the war, he added। ਹੁਣ ਇਹ ਬਿਲਕੁਲ ਸੀਰੀਅਸ ਵਾਰਨਿੰਗ ਹੈ ਕਿ ਭਾਈ ਉੱਥੇ ਕਿਉਂਕਿ ਲੂਜ਼ ਕਰ ਰਿਹਾ ਤੇ ਫਿਰ ਜਦੋਂ ਬੰਦਾ ਫਰਸਟ੍ਰੇਸ਼ਨ 'ਚ ਵੀ ਹੁੰਦਾ ਹੈ, ਔਰ ਜਿਹੜੇ ਡਿਕਟੇਟਰਸ ਔਰ ਇਸ ਕਿਸਮ ਦੇ ਲੋਕ ਹੁੰਦੇ ਨੇ ਮੈਂਟਲੀ ਸਿੱਕ ਹੀ ਹੁੰਦੇ ਨੇ। ਕੱਲ੍ਹ ਵੀ ਮੇਰੀ ਗੱਲ ਹੋ ਰਹੀ ਸੀ ਕਿਸੇ ਨਾਲ ਕਿ ਭਾਈ ਇਹ ਜਿਹੜੇ ਸਾਰੇ ਹੀ ਪਾਰਟ ਨੇ, ਉਹ ਜੇ ਤੁਸੀਂ ਇਹਨਾਂ ਦਾ ਡਿਕਟੇਟਰਸ ਦਾ ਜਾਂ ਜਿਹੜੇ ਆਟੋਕਰੈਟ ਨੇ ਜਾਂ ਨਾਜ਼ੀਆਂ ਦਾ ਜਾਂ ਦੂਜਾ ਜਾਂ ਨਰਿੰਦਰ ਮੋਦੀ ਦਾ ਵੀ ਟੈਸਟ ਕਰਾਓ, ਜਾਂ ਇੰਦਰਾ ਗਾਂਧੀ ਜਾਂ ਹਿਟਲਰ ਜਾਂ ਮੁਸੋਲਿਨੀ ਜਾਂ ਪੁਤਿਨ ਵਰਗੇ ਲੋਕ, ਇਹਨਾਂ ਸਾਰਿਆਂ ਦਾ ਟਰਬਲ ਚਾਈਲਡਹੁੱਡ ਹੁੰਦਾ ਹੈ, ਮੈਂਟਲੀ ਸਿੱਖ ਕਿਸਮ ਦੇ ਲੋਕ ਹੁੰਦੇ ਨੇ, ਔਰ ਇਹਨਾਂ ਅੰਦਰ ਇੱਕ ਬਚਪਨ ਤੋਂ ਇੱਕ ਇਨਫੀਰੀਅਰਟੀ ਕੰਪਲੈਕਸ, ਅਹਿਸਾਸੇ ਕਮਤਰੀ ਹੁੰਦਾ ਹੈ। ਔਰ ਜਦੋਂ ਇਹ ਇਸ ਕਿਸਮ ਦੀ ਇਹਨਾਂ ਕੋਲ ਐਬਸੋਲੂਟ ਪਾਵਰ ਆਉਂਦੀ ਹੈ ਤੇ ਇਹ ਫਿਰ ਜਿਵੇਂ ਬਿਹੇਵ ਕਰਦੇ ਨੇ, ਇਹਨਾਂ ਦਾ ਇਨਫੀਰੀਅਰਟੀ ਕੰਪਲੈਕਸ ਜਿਹਨੂੰ ਉਹ ਫਿਰ ਸੁਪੀਰੀਅਰਟੀ ਕੰਪਲੈਕਸ ਦੇ ਵਿੱਚ ਡੀਲ ਕਰਦੇ ਨੇ। ਲੇਕਿਨ ਇਨਫੈਕਟ ਜਿਹੜਾ ਸੁਪੀਰੀਅਰਟੀ ਕੰਪਲੈਕਸ ਹੁੰਦਾ ਹੀ ਇਨਫੀਰੀਅਰਟੀ ਕੰਪਲੈਕਸ ਹੈ। ਔਰ ਇਸ ਕਿਸਮ ਦੇ ਲੋਕ ਫਿਰ ਉਹਨਾਂ ਦੇ ਦਿਮਾਗ ਸ਼ੱਟ ਹੁੰਦੇ ਨੇ, ਬਾਕੀ ਕਨਸੀਕੁਐਂਸਿਸ ਦੀ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ, ਇੱਕ ਸਿੰਗਲ ਟਰੈਕ ਉਹ ਸੋਚ ਰਹੇ ਹੁੰਦੇ ਨੇ। ਔਰ ਇਸ ਸਾਰੇ ਦੇ ਚਲਦੇ ਹਾਂ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਵੱਡਾ ਸੀਰੀਅਸ ਮਾਮਲਾ ਹੈ। ਇਹਦੇ 'ਚ ਹੁਣ ਕੋਈ ਸਾਨੂੰ ਪੁੱਛੇ ਕਿ ਭਾਈ ਅਸੀਂ ਕੀ ਕਰ ਸਕਦੇ ਹਾਂ, ਅਸੀਂ ਤਾਂ ਡਿਸਕਸ ਕਰ ਸਕਦੇ ਹਾਂ, ਅਸੀਂ ਦੱਸ ਸਕਦੇ ਹਾਂ ਕਿ ਭਾਈ ਸਿਰਫ ਆਪੋ ਆਪਣੇ ਘਰਾਂ 'ਚ ਪੀਜ਼ੇ ਜਾਂ ਦਾਲਾਂ ਨੂੰ ਤੜਕਾ ਲਾ ਕੇ ਖਾਣ ਤੱਕ ਮਹਿਦੂਦ ਨਾ ਰਹੋ, ਬਾਹਰ ਨਿਕਲ ਕੇ ਵੀ ਦੇਖੋ ਦੁਨੀਆ 'ਚ ਕੀ ਹੋ ਰਿਹਾ। ਜਦੋਂ ਅਸੀਂ ਆਪਣੇ ਖਿੱਤੇ ਦੇ ਵਿੱਚ ਆਜ਼ਾਦ ਮੁਲਕ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਹਾਂ, ਔਰ ਅਕਸਰ ਜਿਹੜੀ ਮੇਰੀ ਸਭ ਤੋਂ ਪਸੰਦੀਦਾ ਦਲੀਲ ਜਾਂ ਜਿਹੜੀ ਮੈਂ ਸਮਝਦਾ ਕਿ ਜਿਹੜੀ ਮੋਰ ਰੈਲੇਵੈਂਟ ਹੈ, ਔਰ ਉਹ ਅਮਰੀਕਨਾਂ ਜਾਂ ਦੂਸਰਿਆਂ ਨੂੰ ਕਿਸੇ ਸਟੇਜ 'ਤੇ ਸਮਝ ਵੀ ਆਏਗੀ ਕਿ ਭਾਈ ਜਿਸ ਇੱਥੇ ਤਾਂ ਤੁਸੀਂ ਅਮਰੀਕਾ ਔਰ ਰੂਸ ਵਿਚਾਲੇ ਐਟਲਾਂਟਿਕ ਓਸ਼ਨ ਹੈ, ਸਮੁੰਦਰ ਹੈ, ਲੇਕਿਨ ਜਿਸ ਖਿੱਤੇ 'ਚ ਅਸੀਂ ਬਫਰ ਸਟੇਟ ਖਾਲਿਸਤਾਨ ਦੀ ਗੱਲ ਕਰਦੇ ਹਾਂ, ਉੱਥੇ 3 ਜਿਹੜੀਆਂ ਹੌਸਟਾਈਲ ਪਾਵਰਸ ਨੇ, ਜਿਹੜੀਆਂ ਇੱਕ ਦੂਸਰੇ ਦੇ ਖਿਲਾਫ ਜੰਗ ਵੀ ਲੜ ਚੁੱਕੀਆਂ ਨੇ, ਔਰ ਜਿਹੜੀਆਂ ਤਿੰਨੋਂ ਹੀ ਪਾਵਰਸ ਨਿਊਕਲੀਅਰ ਨੇ, ਉਹ ਬੈਠੀਆਂ ਹੋਈਆਂ ਨੇ। ਉਹਨਾਂ ਦੇ ਵਿੱਚ ਜ਼ਾਹਰ ਹੈ ਇੰਡੀਆ ਹੈ, ਪਾਕਿਸਤਾਨ ਹੈ, ਚਾਈਨਾ ਹੈ। ਔਰ ਜੇ ਇੱਥੇ ਇੰਨਾ ਕਹਿ ਕਿ ਭਾਈ ਅੱਗੇ ਵਧਦੇ ਆ ਜਾਂ ਪੁਤਿਨ ਕੀ ਕਰ ਸਕਦਾ ਹੈ, ਉੱਥੇ ਜਿੱਥੇ ਕਿ ਇੰਡੀਆ 'ਚ ਮੋਦੀ ਵਰਗੀ ਮੈਂਟੈਲਿਟੀ ਜਾਂ ਉਸ ਪਿੱਛੇ ਜੁੜੀ RSS ਦੀ ਆਈਡੀਓਲੋਜੀ ਵਾਲਿਆਂ ਦੇ ਹੱਥ 'ਚ ਪਾਵਰ ਹੈ। ਚਾਈਨਾ ਜਿਸ ਦਾ ਸ਼ੀ ਜਿਨਪਿੰਗ ਜਾਂ ਦੂਜਾ, ਉਹ ਇੰਡੀਆ ਦੇ ਨਾਲ ਚਾਈਨਾ ਦੇ ਕੀ ਰਿਲੇਸ਼ਨ ਜੋ 1962 ਦੇ ਵਿੱਚ ਜੰਗ ਹੋਈ, ਹੁਣ ਕਿਸ ਕਿਸਮ ਦੀ ਰਿਲੇਸ਼ਨਸ਼ਿਪ ਹੈ। ਔਰ ਜਿੱਥੇ ਤਿੰਨਾਂ ਦੀ ਹੌਸਟਿਲਿਟੀ ਹੈ, ਚਾਈਨਾ ਔਰ ਇੰਡੀਆ ਐਟ ਵਾਰ ਜਾ ਚੁੱਕੇ ਨੇ, ਇੰਡੀਆ ਔਰ ਪਾਕਿਸਤਾਨ ਐਟ ਵਾਰ ਜਾ ਚੁੱਕੇ ਨੇ, ਤੇ ਅਲਟੀਮੇਟਲੀ ਜਦੋਂ ਪਹਿਲਾਂ ਵਾਰਸ ਪਾਕਿਸਤਾਨ ਨਾਲ ਇੰਡੀਆ ਦੀਆਂ ਹੋਈਆਂ ਤੇ ਪਾਕਿਸਤਾਨ ਨਿਊਕਲੀਅਰ ਨਹੀਂ ਸੀ, ਕਾਰਗਿਲ ਦੇ ਵੇਲੇ ਸੀ, ਇਸ ਲਈ ਕਾਰਗਿਲ ਤੋਂ ਇੰਡੀਆ ਨੇ ਕੋਈ ਵੈਸਟਰਨ ਫਰੰਟ ਨਹੀਂ ਖੋਲ੍ਹਿਆ ਹੈ। ਪਰ ਜਿਸ ਕਿਸਮ ਦਾ ਹਿੰਦੂਤਵਾ ਦਾ ਥਾਟ
ਅਖੰਡ ਭਾਰਤ ਦੇ ਨਾਂ ਥੱਲੇ ਅਫਗਾਨਿਸਤਾਨ ਤੱਕ ਨੂੰ ਕੰਕਰ ਕਰਨ ਨੂੰ ਫਿਰਦੇ ਨੇ। ਜ਼ਾਹਰ ਹੈ ਪਾਕਿਸਤਾਨ ਦੇ ਸਾਹਮਣੇ ਕੀ ਆਪਸ਼ਨ ਹੋਏਗੀ ਜੇ ਇਸ ਕਿਸਮ ਦਾ ਪਾਰਟ ਹੁੰਦਾ ਨਿਊਕਲੀਅਰ। ਜੇ ਹੁਣ ਪੁਤਿਨ ਕਹਿ ਰਿਹਾ ਹੈ ਕਿ ਜੀ ਮੇਰੇ ਕੋਲ, ਸੋ ਪਾਕਿਸਤਾਨ ਦਾ ਵੀ ਇਹ ਉਸ ਦੇ ਵਿੱਚ ਉਹ ਜਸਟੀਫਾਈ ਉਹ ਕਰੇਗਾ ਕਹਿਣਾ। ਤੇ ਈਵਨ ਚਾਈਨਾ ਔਰ ਇੰਡੀਆ ਜੇ ਉਹ ਅਨਇਕੁਅਲ ਪਾਵਰਸ ਨੇ, ਕੋਈ ਮੁਕਾਬਲਾ ਹੀ ਨਹੀਂ ਹੈ ਇੰਡੀਆ ਚਾਈਨਾ ਦਾ। ਤੇ ਜੇ ਇਨਫੈਕਟ ਚਾਈਨਾ ਕੱਲ੍ਹ ਨੂੰ ਉਹਦੇ ਟੈਰੀਟੋਰੀਅਲ ਐਕਸਪੈਂਸ਼ਨਸ ਡਿਜ਼ਾਈਨਸ ਹੋਣ, ਇੰਡੀਆ ਦੇ ਕੋਲ ਕੀ ਆਪਸ਼ਨ ਹੋਏਗੀ? ਅਲਟੀਮੇਟਲੀ ਨਿਊਕਲੀਅਰ ਵੱਲ ਜਾਣ ਦੀ। ਸੋ ਸਾਡਾ ਇਹ ਕਹਿਣਾ ਹੈ ਕਿ ਭਾਈ ਇੱਕ ਬਫਰ ਸਟੇਟ ਖਾਲਿਸਤਾਨ ਜਿਹੜੀ ਇਹਨਾਂ ਤਿੰਨਾਂ ਸਟੇਟਾਂ ਨੂੰ ਸੈਪਰੇਟ ਕਰਦੀ ਹੈ ਔਰ ਵਿਚਾਲੇ ਇੱਕ ਓਏਸਿਸ ਵਾਂਗ ਹੈ, ਨਖਲਸਤਾਨ ਹੈ ਜਿਹੜਾ ਪੀਸ ਵੀ ਦੇਗਾ, ਪ੍ਰੋਸਪੈਰਿਟੀ ਵੀ ਦੇਗਾ ਔਰ ਇਹ ਜਿਹੜੀਆਂ ਜ਼ਮੀਨੀ ਤੌਰ ਦੇ ਉੱਤੇ ਤਿੰਨੋਂ ਤਾਕਤਾਂ ਇੱਕ ਦੂਜੇ ਦੇ ਇੰਨਾ ਕਰੀਬ ਨੇ ਉਹਨਾਂ ਨੂੰ ਸੈਪਰੇਟ ਵੀ ਕਰੇਗਾ। ਸੋ ਅਸੀਂ ਜਦੋਂ ਕਿ ਅਮਰੀਕਾ ਦਾ ਪ੍ਰੈਜ਼ੀਡੈਂਟ ਇਸ ਕਿਸਮ ਦੇ ਖਤਰੇ ਦੀ ਗੱਲ ਕਰ ਰਿਹਾ ਤੇ ਅਸੀਂ ਆਪਣਿਆਂ ਨੂੰ ਵੀ ਅਹਿਸਾਸ ਕਰਵਾਉਣਾ ਚਾਹੁੰਦੇ ਹਾਂ ਕਿ ਅਸੀਂ ਵੀ ਉਸ ਕਿਸਮ ਦੇ ਨਿਊਕਲੀਅਰ ਬੰਬ ਦੇ ਉੱਤੇ ਬੈਠੇ ਹੋਏ ਹਾਂ, ਕਿਉਂਕਿ ਜਿਸ ਕਿਸਮ ਦੇ ਉੱਥੇ ਇਸ ਵੇਲੇ ਆਈਡੀਓਲੋਜੀ ਵਾਲਿਆਂ ਦੇ ਕੋਲ ਪਾਵਰ ਹੈ ਇੰਡੀਆ ਦੇ ਵਿੱਚ ਔਰ ਜਿਸ ਕਿਸਮ ਦਾ ਉਹਨਾਂ ਦਾ ਵਰਤਾਰਾ ਹੈ, ਅਲਟੀਮੇਟਲੀ ਉਹ ਉਸ ਖਿੱਤੇ 'ਚ ਵੀ ਮੁਕੰਮਲ ਤਬਾਹੀ ਦਾ ਸਮਾਨ ਇਹ ਇਧਰ ਤਾਂ ਜੋ ਹੈ ਸੋ ਹੈ ਹੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਦੋਸਤਾਂ ਨੇ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।